ਇਹ ਗੱਲ 2 ਫਰਵਰੀ 1986 ਦੀ ਆ ਕਿ ਨਕੋਦਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਸਰੂਪ ਆ ਉਹਨਾਂ ਨੂੰ ਅਗਨ ਭੇਟ ਕੀਤਾ ਗਿਆ। ਉੱਥੇ ਫਿਰ ਕਹਿੰਦੇ ਸਿੰਘਾਂ ਦੇ ਵਿੱਚ ਆਪਸ 'ਚ ਆਵਾਜ਼ ਪੜੀ ਵੀ ਸਾਡੇ ਇਸ਼ਟ ਨੂੰ, ਸਾਡੇ ਗੁਰੂ ਗ੍ਰੰਥ ਸਾਹਿਬ ਨੂੰ ਅਗਰ ਭੇਟ ਕੀਤਾ ਹੋਵੇ ਤੇ ਉਹਨਾਂ ਦਾ ਸਰੀਰ ਉੱਥੇ ਪਤਾ ਨਹੀਂ ਕਿਸ ਕੰਡੀਸ਼ਨ ਦੇ ਵਿੱਚ ਹੈ ਗੁਰਦੁਆਰੇ 'ਚ, ਤੇ ਅਸੀਂ ਥੋੜੇ ਮੀਲਾਂ ਤੇ, ਥੋੜੇ ਕਿਲੋਮੀਟਰ ਤੇ ਖੜੇ ਆ ਵੀ ਸਾਡਾ ਇੱਥੇ ਗੱਲਾਂ ਕਰਨ ਦਾ ਕੀ ਫਾਇਦਾ ਜੇ ਅਸੀਂ ਉੱਥੇ ਜਾ ਕੇ ਗੁਰੂ ਮਹਾਰਾਜ ਦੇ ਜਿੰਨੇ ਵੀ ਚਲੋ ਉਹਨਾਂ ਦੇ ਬਚੇ ਆ ਜਾਂ ਉਹਨਾਂ ਦੀ ਸੰਭਾਲ ਕਰੀਏ ਅਸੀਂ ਜੋ ਵੀ ਹੈਗੀ ਆ। ਜਦੋਂ ਪੁਲ ਤੇ ਗਏ ਆ ਤੇ ਉਹਨਾਂ ਨੇ, ਪੁਲਿਸ ਨੇ ਬਹੁਤ ਛੇਤੀ ਮਤਲਬ ਇੱਕਦਮ ਗੋਲੀਆਂ ਚਲਾਉਣੀਆਂ ਸ਼ੁਰੂ ਕਰਤੀਆਂ, ਜਿਸ ਨਾਲ ਪਤਾ ਨਹੀਂ ਲੱਗਦਾ। ਖੈਰ ਇਹਨਾਂ ਨੇ ਗੱਲ ਲੜਾਈ ਉਸ ਵੇਲੇ ਤਾਂ ਜਿਹੜੀ ਵੀ ਉਹ ਅਸੀਂ ਜੀ ਪਹਿਲਾਂ ਬੁਲਟ ਮਾਰੇ ਸੀਗੇ ਜਿਹੜੇ ਪਲਾਸਟਿਕ ਦੇ ਰਬੜ ਬੁਲਟ ਹੁੰਦੇ ਆ, ਹਾਂਜੀ, ਪਰ ਉਹ ਗੱਲ ਜਸਟਿਸ ਗੁਰਨਾਮ ਸਿੰਘ ਹੋਣਾ ਦੀ ਰਿਪੋਰਟ ਦੱਸਦੀ ਆ ਕਿ ਉਹ ਬਿਲਕੁਲ ਝੂਠਾ ਸੀਗਾ। ਕੋਈ ਉੱਥੇ ਪਲਾਸਟਿਕ ਦੇ ਬੁਲਟ ਨਹੀਂ ਫਾਇਰ ਕੀਤੇ ਗਏ, ਸਿੱਧੀਆਂ ਗੋਲੀਆਂ ਮਾਰੀਆਂ ਗਈਆਂ। ਜਿਹੜੇ ਮੌਕੇ ਦੇ ਐਸਐਸਪੀ ਸੀਗੇ ਉਦੋਂ ਮੇਰੇ ਖਿਆਲ ਉਹ ਐਸਐਸਪੀ ਸੀ ਜਾਂ ਡੀਐਸਪੀ ਸੀ ਸ਼ਾਇਦ ਸਵਰਨ ਸਿੰਘ ਕੋਟਣਾ, ਹਾਂਜੀ, ਉਹਨਾਂ ਦਾ ਹੱਥ ਜਿਹੜਾ ਹੈ ਹਰਮਿੰਦਰ ਸਿੰਘ ਦੀ ਪੱਗ ਨੂੰ ਲੱਗ ਗਿਆ ਸੀਗਾ। ਉਹ ਜਦੋਂ ਅਸੀਂ ਨੋਟ ਕੀਤਾ ਵੀ ਸਾਡੇ ਪ੍ਰਧਾਨ ਦੀ ਜਿਹੜੀ ਆ ਪੱਗ ਨੂੰ ਇਹਨਾਂ ਨੇ ਹੱਥ ਪਾਇਆ ਤੇ ਉੱਥੇ ਸਟੂਡੈਂਟ ਕਾਫੀ ਅਗਰੈਸਿਵ ਹੋ ਗਏ ਕਿ ਇਹ ਤਾਂ ਬੜੀ ਬੇਇੱਜ਼ਤੀ ਵਾਲੀ ਗੱਲ ਹੈ ਕਿ ਇੱਕ ਪੁਲਿਸ ਵਾਲੇ ਨੇ ਪੱਗ ਨੂੰ ਹੱਥ ਪਾਇਆ, ਬੜਾ ਚੈਲੰਜ ਆ। ਸਟੂਡੈਂਟਸ ਨੇ ਮੰਗ ਕੀਤੀ ਕਿ ਸਵਰਨ ਸਿੰਘ ਹੋਣੀ ਜਿੰਨਾ ਚਿਰ ਉਸ ਇਕੱਠ ਤੋਂ ਮਾਫੀ ਨਹੀਂ ਮੰਗਦੇ ਹਰਮਿੰਦਰ ਸਿੰਘ ਤੋਂ, ਉਹਨਾਂ ਚਿਰ ਇਹ ਟ੍ਰੈਫਿਕ ਨਹੀਂ ਖੋਲੀ ਜਾਊ। ਉਹਨਾਂ ਨੇ ਲਲਕਾਰਿਆ ਕਿ ਜੇ ਮਾਂ ਦਾ ਪੁੱਤ ਮਾਂ ਦਾ ਦੁੱਧ ਪੀਤਾ ਹੈ ਤਾਂ ਬਾਹਰ ਨਿਕਲ। ਉਸ ਆਰੇ ਦੇ ਜਿਹੜੇ ਕਰਿੰਦੇ ਸੀ ਉਹਨਾਂ ਦੇ ਦੱਸਣ ਮੁਤਾਬਕ ਕਿ ਹਰਮਿੰਦਰ ਸਿੰਘ ਨੂੰ ਰੋਕਿਆ ਗਿਆ, ਪਰ ਉਹ ਰੁਕਿਆ ਨਹੀਂ ਤੇ ਜਾ ਕੇ ਦਰਵਾਜ਼ਾ ਖੋਲ ਕੇ ਕਹਿੰਦਾ ਆ ਵੀ ਮੈਂ ਮਾਂ ਦਾ ਦੁੱਧ ਪੀਤਾ ਹੈ ਤੇ ਸਾਹਮਣੇ। ਉਸ ਵੇਲੇ ਉਹਨਾਂ ਦੇ ਦੱਸਣ ਮੁਤਾਬਕ ਕਿ ਉਹਦੇ ਗੋਲੀ ਵੱਜੀ ਮੂੰਹ ਦੇ ਵਿੱਚ, ਜਿਹੜੀ ਕਿ ਮੂੰਹ ਦੇ ਵਿੱਚ ਵੱਜ ਕੇ ਉਹ ਗੁਰਨਾਮ ਸਿੰਘ ਹੁਣਾਂ ਦੀ ਰਿਪੋਰਟਸ ਬੜਾ ਕਲੈਰੀਫਾਈ ਕੀਤਾ ਆ ਤੇ ਇਹ ਪਿੱਛੇ ਨੂੰ ਡਿੱਗ ਪਿਆ। ਤੇ ਮੈਂ ਚਲ ਗਿਆ ਤੇ ਮੈਨੂੰ ਜਾ ਕੇ ਕਹਿੰਦਾ ਵੀ ਤੁਸੀਂ ਕੀ ਲੈਣ ਜਾਣਾ ਉੱਥੇ? ਮੈਂ ਕਿਹਾ ਉਹਨਾਂ ਦੇ ਸਰੀਰ ਲੈ ਕੇ ਜਾਣਾ। ਹੈ ਨਹੀਂ ਕੁਛ ਵੀ ਉੱਥੇ। ਅੱਛਾ, ਪੁਲਿਸ ਵਾਲੇ ਨੇ ਦੱਸਤਾ ਤੁਹਾਨੂੰ? ਪੁਲਿਸ ਵਾਲੇ ਨੇ ਦੱਸਤਾ, ਔਰ ਬਹੁਤ ਸੈਡ ਸੀਗਾ। ਉਹਨੇ ਐਕਟ ਤਾਂ ਇਦਾਂ ਕੀਤਾ ਵੀ ਜਿਵੇਂ ਕੋਈ ਮੈਨੂੰ ਪੁੱਛਤਾਛ ਕਰਨੀ ਹੁੰਦੀ ਆ, ਪਰ ਸਾਈਡ ਤੇ ਜਾ ਕੇ ਕਹਿੰਦਾ ਵੀ ਉੱਥੇ ਹੁਣ ਕੁਛ ਨਹੀਂ, ਉਹਨਾਂ ਨੂੰ ਕੱਲ ਇਹਨਾਂ ਨੇ ਸਾੜ ਦਿੱਤਾ। ਉਹ ਇੱਕ ਸ਼ਮਸ਼ਾਨ ਘਾਟ ਹੀ ਸੀ, ਮੈਨੂੰ ਹੁਣ ਐਗਜ਼ੈਕਟਲੀ ਉਹਦੀ ਲੋਕੇਸ਼ਨ ਨਹੀਂ ਯਾਦ, ਪਰ ਸਾਨੂੰ 5-7 ਮਿੰਟ ਲੱਗੇ ਉੱਥੋਂ ਥਾਣੇ ਤੋਂ ਉੱਥੇ ਜਾਣ ਲਈ। ਤੇ ਉਹਨਾਂ ਨੇ ਸਾਨੂੰ ਜਦੋਂ ਉਤਾਰਿਆ ਉੱਥੇ ਅਸੀਂ ਉਤਰੇ ਆ ਤੇ ਉਹਨਾਂ ਦਾ ਜਿਹੜਾ ਸਿਵੇ ਆ ਉਹ ਇਕੱਠੇ ਹੀ ਉਹਨਾਂ ਦੀਆਂ ਬੋਡੀਜ਼ ਸਰੀਰ ਰੱਖੇ ਹੋਣਗੇ ਤੇ ਉਹ ਅਜੇ ਗਰਮ ਸੀ ਤੇ ਵਿੱਚੋਂ ਸੇਕ ਆਉਂਦਾ ਸੀ। ਚਾਰਾਂ ਨੂੰ ਇਕੱਠਿਆਂ ਨੂੰ ਇੱਕ ਥਾਂ ਤੇ ਮਿੱਟੀ ਦੇ ਤੇਲ ਦੀ ਸਮੈਲ ਉੱਥੇ ਆਉਂਦੀ ਸੀ। ਦੇਖੋ, ਸਰਦਾਰ ਬਲਦੇਵ ਸਿੰਘ ਜੀ ਜਿਹੜੇ ਰਵਿੰਦਰ ਸਿੰਘ ਲਿਤਰਾ ਉਹਨਾਂ ਦੇ ਡੈਡ ਹੈਗੇ ਆ, ਪਿਤਾ ਜੀ ਆ, ਇੱਕ ਇਕੱਲੇ ਇਨਸਾਨ ਨੇ ਜਥੇਬੰਦੀ ਤੋਂ ਵੱਧ ਕੰਮ ਕੀਤਾ। ਕਿਸੇ ਬੰਦੇ ਨੇ ਉਸ ਲੈਵਲ ਤੇ ਇਮਾਨਦਾਰੀ ਨਾਲ ਪਰਸਿਸਟੈਂਟਲੀ ਜਾਂ ਡਿਊ ਡਿਲੀਜੈਂਟਲੀ ਦਿਖਾ ਕੇ ਕੰਮ ਨਹੀਂ ਕੀਤਾ। ਸੋ ਇਹ ਜ਼ਰੂਰ ਮੈਂ ਕਹਾਂਗਾ ਕਿ ਇਹਨਾਂ ਦੀ ਪਵਿੱਤਰ ਖੂਨ ਜਿਹੜਾ ਉਹਨਾਂ ਦਾ ਜਿਹੜਾ ਟੁੱਲਾ ਆ ਉਹ ਕਦੀ ਅਜਾਈ ਨਹੀਂ ਜਾਊਗਾ, ਇਹ ਮੇਰੀ ਆਸ ਆ। ਤੇ ਮੈਨੂੰ ਇਹ ਵੀ ਲੱਗਦਾ ਹੈ ਕਿ ਜਿਸ ਤਰ੍ਹਾਂ ਉਹਨਾਂ ਨੇ ਸਤਿਗੁਰ ਦੇ ਭੈ ਭਾਵਨਾ ਦੇ ਵਿੱਚ ਸ਼ਹੀਦੀ ਦਿੱਤੀ ਆ, ਸਤਿਗੁਰ ਨੇ ਜ਼ਰੂਰ ਉਹਨਾਂ ਨੂੰ ਆਪਣੀ ਗੋਦ ਵਿੱਚ ਬਿਠਾਇਆ ਹੋਊਗਾ। ਪੰਜਾਬੀ ਰੇਡੀਓ USA ਸੁਣ ਰਹੇ, ਦੇਖ ਰਹੇ ਸਾਡੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਨਿੱਘੀ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਦਿਨ ਸਿੱਖ ਕੌਮ ਦੇ ਲਈ ਬੜਾ ਅਹਿਮ ਦਿਨ ਆ। ਅੱਜ ਤੋਂ 40 ਸਾਲ ਪਹਿਲਾਂ ਐਗਜ਼ੈਕਟਲੀ 4 ਫਰਵਰੀ 1986 ਵਾਲੇ ਦਿਨ ਸਾਕਾ ਨਕੋਦਰ ਵਾਪਰਿਆ ਸੀਗਾ, ਜਿਸ ਦੇ ਵਿੱਚ ਸਿੱਖ ਕੌਮ ਦੇ 4 ਨੌਜਵਾਨ ਜੋ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਨਾਲ ਜੁੜੇ ਹੋਏ ਸੀ, ਜੋ 2 ਫਰਵਰੀ ਨੂੰ 5 ਸਰੂਪ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਹਨਾਂ ਨੂੰ ਅਗਨ ਭੇਂਟ ਕੀਤਾ ਗਿਆ ਸੀ, ਉਹਦਾ ਵਿਰੋਧ ਜਤਾਉਣ ਦੇ ਲਈ ਜਦ ਨਕੋਦਰ ਦੇ ਵਿੱਚ ਉੱਥੇ ਗਏ ਸੀਗੇ ਤਾਂ ਇਹਨਾਂ ਦੇ ਉੱਤੇ ਗੋਲੀਆਂ ਚਲਾ ਕੇ ਇਹਨਾਂ ਨੂੰ ਉੱਥੇ ਸ਼ਹੀਦ ਕਰ ਦਿੱਤਾ ਗਿਆ ਸੀ। ਅੱਜ ਆਪਣੇ ਨਾਲ ਕਸ਼ਮੀਰ ਸਿੰਘ ਸ਼ਾਹੀ ਜੀ ਜੁੜੇ ਨੇ, ਜੋ ਕਿ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਉਸ ਵਕਤ ਜਨਰਲ ਸਕੱਤਰ ਵੀ ਸੀਗੇ ਤੇ ਨਾਲ ਦੇ ਨਾਲ ਭਾਈ ਹਰਮਿੰਦਰ ਸਿੰਘ ਉਹਨਾਂ ਦੇ ਰੂਮਮੇਟ ਵੀ ਜਿਹੜੇ ਹੋ ਰਹੇ ਆ। ਆਓ ਉਹਨਾਂ ਦੇ ਨਾਲ ਅੱਜ ਦੇ ਦਿਨ
ਉਹਨਾਂ ਸ਼ਹੀਦਾਂ ਨੂੰ ਯਾਦ ਵੀ ਕਰਾਂਗੇ, ਉਸ ਪੂਰੀ ਘਟਨਾ ਦੇ ਬਾਰੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ, ਕੀ ਕੁਛ ਜਿਹੜਾ ਉਦੋਂ ਵਾਪਰਿਆ ਸੀ। ਸਭ ਤੋਂ ਪਹਿਲਾਂ ਜੀ ਆਇਆਂ ਨੂੰ ਕਸ਼ਮੀਰ ਸਿੰਘ ਸ਼ਾਹੀ ਜੀ, ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਫਤਿਹ। ਜੀ ਕੀ ਫਤਿਹ। ਸੋ ਕਸ਼ਮੀਰ ਸਿੰਘ ਜੀ 40 ਵਰ੍ਹੇ ਹੋ ਗਏ ਅੱਜ ਉਸ ਜਿਹੜੀ ਇਹ ਮੰਦਭਾਗੀ ਘਟਨਾ ਨੂੰ ਵਾਪਰਿਆਂ ਨੂੰ, ਸਾਕਾ ਨਕੋਦਰ ਵਾਪਰਿਆਂ ਨੂੰ, ਜਿਸ ਦੇ ਵਿੱਚ ਭਾਈ ਰਵਿੰਦਰ ਸਿੰਘ, ਭਾਈ ਹਰਮਿੰਦਰ ਸਿੰਘ, ਭਾਈ ਬਲਧੀਰ ਸਿੰਘ, ਭਾਈ ਝਿਲਮਣ ਸਿੰਘ, ਉਹਨਾਂ ਦੀ ਸ਼ਹਾਦਤ ਹੁੰਦੀ ਆ। ਸੋ ਤੁਸੀਂ ਥੋੜ੍ਹਾ ਜਿਹਾ ਦੱਸੋਗੇ ਵੀ ਇਹਨਾਂ ਦੇ ਵਿੱਚੋਂ ਤੁਸੀਂ ਇੱਕ ਦੇ ਨਾਲ ਰੂਮਮੇਟ ਵੀ ਰਹੇ ਆ, ਕਾਲਜ ਦੇ ਵਿੱਚ ਤੁਸੀਂ ਇਕੱਠੇ ਪੜ੍ਹ ਰਹੇ ਸੀਗੇ। ਇਹ ਸਾਰਾ ਘਟਨਾਕ੍ਰਮ ਜਦੋਂ ਇਹ ਵਾਪਰਿਆ, ਜਦੋਂ ਸਰੂਪ ਅਗਨ ਭੇਂਟ ਕੀਤੇ ਗਏ, ਉਹ ਸਾਰਾ ਕੁਝ ਜਿਹੜਾ ਵਾਪਰਿਆ, ਸੋ ਸਾਨੂੰ ਸਾਰਾ ਦੱਸਿਓ ਕਿ ਕਿੱਦਾਂ ਇਹ ਸਾਰਾ ਕੁਝ ਹੋਇਆ। ਪਹਿਲਾਂ ਤਾਂ ਜੀ ਸਭ ਤੋਂ ਉਹਨਾਂ 4 ਮਹਾਨ ਸ਼ਹੀਦਾਂ ਨੂੰ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾ ਸਹਾਰਦੇ ਹੋਏ ਬੜੀ ਹੀ ਅਲੜ ਉਮਰ ਦੇ ਵਿੱਚ ਆਪਣੀਆਂ ਜਾਨਾਂ ਵਾਰੀਆਂ, ਹਿੱਕ ਤੇ ਗੋਲੀਆਂ ਖਾਧੀਆਂ, ਉਹਨਾਂ ਨੂੰ ਨਮਸਕਾਰ ਹੈ ਉਹਨਾਂ ਦੀ ਸ਼ਹੀਦੀ ਨੂੰ। ਸਭ ਤੋਂ ਪਹਿਲਾਂ ਇਹ ਗੱਲ 2 ਫਰਵਰੀ 1986 ਦੀ ਆ ਕਿ ਨਕੋਦਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਸਰੂਪ ਆ ਉਹਨਾਂ ਨੂੰ ਅਗਨ ਭੇਟ ਕੀਤਾ ਗਿਆ। ਮੈਂ ਪ੍ਰੀ ਇੰਜੀਨੀਅਰਿੰਗ ਦੇ ਵਿੱਚ ਖਾਲਸਾ ਕਾਲਜ ਐਡਮਿਸ਼ਨ ਲਈ ਸੀਗੀ 1985 ਦੇ ਵਿੱਚ। ਉਸ ਤੋਂ ਬਾਅਦ ਮਨ ਵਿੱਚ 1984 ਦਾ ਜੋ ਰੋਸ ਸੀਗਾ ਉਹ ਤਾਂ ਸੀ। ਫਿਰ ਹੌਲੀ ਹੌਲੀ ਸਿੰਘਾਂ ਨਾਲ ਮੇਲ ਮਿਲਾਪ ਹੋਇਆ। ਉੱਥੋਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਜਿਹੜਾ ਆ ਉੱਥੇ ਬ੍ਰਾਂਚ ਪਹਿਲਾਂ ਵੀ ਸੀਗੀ ਖਾਲਸਾ ਕਾਲਜ ਜਲੰਧਰ ਦੇ ਵਿੱਚ, ਪਰ ਉਸ ਨੂੰ ਥੋੜਾ ਜਿਹਾ ਹੋਰ ਵੀ ਵਧੀਆ ਢੰਗ ਦੇ ਨਾਲ ਉਸ ਵੇਲੇ ਸਾਡੇ ਹਰਿੰਦਰ ਸਿੰਘ ਕਾਹਲੋਂ ਹੁੰਦੇ ਸੀਗੇ ਆਲ ਇੰਡੀਆ ਸਿੱਖ ਸਟੂਡੈਂਟ ਦੇ ਪ੍ਰਧਾਨ। ਬਾਅਦ ਵਿੱਚ ਤਾਂ ਚਲੋ ਉਹਨਾਂ ਨੇ ਰਸਤਾ ਜਿਹੜਾ ਆ ਇੱਕ ਡਿਫਰੈਂਟ ਅਖਤਿਆਰ ਕਰ ਲਿਆ। ਸੋ ਇਹਨਾਂ ਨੇ ਗਠਨ ਬੰਧਨ ਕੀਤਾ ਜਿਹਦੇ ਵਿੱਚ ਕਿ ਦਾਸ ਵੀ ਸ਼ਾਮਲ ਹੋਇਆ, ਹੋਰ ਵੀ ਬਹੁਤ ਸਿੰਘ ਸੀਗੇ, ਸਿੰਘਣੀਆਂ ਸੀਗੀਆਂ, ਤੇ ਜਿਹਦੇ ਵਿੱਚ ਸਰਦਾਰ ਹਰਮਿੰਦਰ ਸਿੰਘ ਦੀ ਭੂਮਿਕਾ ਜਿਹੜੀ ਆ ਅਗਵਾਈ ਵਾਲੀ ਸ਼ੁਰੂ ਤੋਂ ਹੀ ਰਹੀ। ਠੀਕ ਹੈ। ਤੇ ਸਾਰਿਆਂ ਨੇ ਬਹੁਤ ਹੀ ਛੇਤੀ ਇਹਨਾਂ ਦਾ ਕੰਮ ਦੇਖਦੇ ਹੋਏ ਇਹਨਾਂ ਨੂੰ ਜਲੰਧਰ ਇਕਾਈ ਦਾ ਜਿਹੜਾ ਪ੍ਰਧਾਨ ਨਿਯੁਕਤ ਕੀਤਾ। ਦਾਸ ਉਸ ਵੇਲੇ ਸੈਕਟਰੀ ਦਾ ਕੰਮ ਕਰਦਾ ਸੀਗਾ। ਫਿਰ ਕਾਲਜ ਦੇ ਜਿਹੜਾ ਸਟਾਫ ਸੀਗਾ ਉਹਦੀ ਵੱਲੋਂ ਸਾਡੇ ਜਿਹੜੀਆਂ ਗਤੀਵਿਧੀਆਂ ਜਾਂ ਸਾਡੇ ਉਹ ਸਾਰਾ ਸੀਗਾ ਪ੍ਰਿੰਸੀਪਲ ਵੱਲੋਂ ਵੀ ਸਹਿਯੋਗ ਟਾਈਮ ਟੂ ਟਾਈਮ ਹੁੰਦਾ ਰਿਹਾ, ਤੇ ਉਹਨਾਂ ਨੇ ਸਾਨੂੰ ਕਮਰਾ ਵੀ ਉੱਥੇ ਖਾਲਸਾ ਕਾਲਜ ਦਿੱਤਾ ਹੋਇਆ ਸੀ ਜਿਸ 'ਚ ਅਸੀਂ ਇਕੱਠੇ ਰਹਿੰਦੇ ਹਾਂ। ਠੀਕ ਹੈ। ਹੁਣ ਮੈਂ 2-3 ਮਿੰਟ ਲਵਾਂ ਕਿ ਭਾਈ ਹਰਮਿੰਦਰ ਸਿੰਘ ਕਿਸ ਤਰ੍ਹਾਂ ਦੇ ਕਿੱਦਾਂ ਦੀ ਸ਼ਖਸੀਅਤ ਸੀਗੀ। ਜੀ ਜ਼ਰੂਰ। ਭਾਈ ਹਰਮਿੰਦਰ ਸਿੰਘ ਦਾ ਪਿੰਡ ਹੁਸ਼ਿਆਰਪੁਰ ਦੇ ਵਿੱਚ ਚਲੁੱਪਰ ਆ। 4 ਭੈਣਾਂ ਦੇ 1 ਭਰਾ, ਤੇ MSc ਦੇ ਉਹ ਮੈਥਮੈਟਿਕਸ ਦੇ ਸਟੂਡੈਂਟ ਸੀ। ਬਹੁਤ ਹੀ ਬ੍ਰਿਲੀਅੰਟ ਸਟੂਡੈਂਟ ਸੀਗੇ। ਤੇ ਉਹ ਉੱਥੇ ਖਾਲਸਾ ਕਾਲਜ ਹੀ ਪੜ੍ਹਦੇ ਸੀਗੇ। ਤੇ ਸ੍ਰੀ ਸਾਹਿਬ ਉੱਤੋਂ ਦੀ ਪੌਣੀ, ਤੇ ਬਹੁਤ ਹੀ ਸੋਹਣੇ ਢੰਗ ਦੇ ਨਾਲ, ਪਹਿਲਾਂ ਬਿਲਕੁਲ ਉਹਨਾਂ ਦਾ ਕੋਈ ਲਗਾਵ ਨਹੀਂ ਸੀਗਾ ਇਸ ਪਾਸੇ ਨੂੰ, ਪਰ ਜਦੋਂ ਉਹਨਾਂ ਦੇ ਚਿਣਕ ਜਾਗੀ ਇਹੋ 1986 ਚ ਖਾਸ ਕਰਕੇ, ਕਿਉਂਕਿ ਮੰਚ ਦਾ ਰੋਸ ਹੁੰਦਾ ਹੀ ਹੁੰਦਾ ਆ, ਫਿਰ ਉਹ ਕਾਫੀ ਹੱਦ ਤੱਕ ਬਹੁਤ ਤੇਜ਼ੀ ਦੇ ਨਾਲ ਧਾਰਮਿਕ ਤੌਰ ਤੇ ਅਸੂਲਤ ਤੌਰ ਤੇ ਇਸ ਲੜਾਈ ਵਿੱਚ ਮਤਲਬ ਅੱਗੇ ਵੱਧ ਕੇ ਹਿੱਸਾ ਲੈਂਦੇ ਰਹੇ। ਉਹਨਾਂ ਨੇ ਜਦੋਂ ਜਥੇਬੰਦੀ ਦੀ ਪ੍ਰਧਾਨਗੀ ਸੰਭਾਲੀ, ਉਦੋਂ ਨੈਚੁਰਲੀ ਆ ਕਿ ਖਰਚੇ ਵੀ ਕਰਨੇ ਪੈਂਦੇ ਹੁੰਦੇ ਆ ਜਥੇਬੰਦੀ ਚੋਂ। ਕੁਝ ਜਥੇਬੰਦੀ ਦੇ ਫੰਡ ਹੁੰਦੇ ਸੀ ਜਿਨ੍ਹਾਂ ਦੇ ਨਾਲ ਪੋਸਟਰ ਛਪਾਉਣੇ, ਹੋਰ ਕਾਨਫਰੰਸਾਂ ਕਰਨੀਆਂ, ਰੈਲੀਆਂ ਕਰਨੀਆਂ। ਤੇ ਸਾਡਾ ਸਾਰਿਆਂ ਦਾ ਅਸੂਲ ਹੁੰਦਾ ਸੀਗਾ ਵੀ ਕਿਤੇ ਕੋਈ ਵੀ 1 ਰੁਪਈਆ ਜਿਹੜਾ ਜਥੇਬੰਦੀ ਦਾ ਉਹ ਪਰਸਨਲ ਕਿਤੇ ਚਾਹ ਨਾ ਪੀ ਹੋ ਜਾਵੇ ਉਹਦੇ ਵਿੱਚੋਂ, ਜਾਂ ਉਹ ਹੋ ਜਾਵੇ। ਸੋ ਅਸੀਂ ਨੈਚੁਰਲੀ ਜਿਹੜੀ ਖੱਬੇ ਪਾਸੇ ਦੀ ਪਿਛਲੀ ਜੇਬ ਸੀਗੀ, ਅਸੀਂ ਉਹ ਅਸੂਲ ਬਣਾਇਆ ਹੋਇਆ ਸੀਗਾ ਕਿ ਉਹਦੇ ਵਿੱਚ ਜਥੇਬੰਦੀ ਦੇ ਪੈਸੇ ਰੱਖਣੇ ਆ, ਤਾਂ ਕਿ ਕਿਤੇ ਗਲਤੀ ਨਾਲ ਹੱਥ ਪੈ ਕੇ ਵੀ $1 ਰੁਪਈਆ ਜਿਹੜਾ ਆ ਉਹ ਨਿਕਲੇ ਹੋਵੇ। ਇੰਨੀ ਇਮਾਨਦਾਰੀ ਸੀ। ਤੇ ਕਈ ਵਾਰੀ ਉਹਨਾਂ ਨੇ ਗੱਲਾਂ ਵੀ ਕਰਨੀਆਂ ਕਿ ਮੇਰੀਆਂ 4 ਭੈਣਾਂ ਆ, ਤੇ ਉਸ ਵੇਲੇ ਇੱਕ ਦਾ ਵਿਆਹ ਹੋਇਆ ਸੀਗਾ, 3 ਦਾ ਨਹੀਂ ਹੋਇਆ ਸੀਗਾ। ਤੇ ਇੱਕ ਕਿਸਾਨੀ ਪਰਿਵਾਰ ਨਾਲ ਸੰਬੰਧ ਰੱਖਦੇ ਆ, ਬਹੁਤ ਹੀ ਸ਼ਰੀਫ ਪਰਿਵਾਰ ਆ, ਬੜਾ ਸਾਦਾ ਜਿਹਾ, ਤੇ ਜ਼ਮੀਨ ਵੀ ਘਰ ਦੀ ਚੰਗੀ ਸੀਗੀ। ਉਹ ਕਾਫੀ ਇਨਵੋਲਵ ਹੁੰਦੇ ਰਹੇ। ਤੇ ਫਾਸਟ ਫਾਰਵਰਡ ਕਿ ਜਦੋਂ 2 ਫਰਵਰੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਸਰੂਪਾਂ ਦੀ ਬੇਅਦਬੀ ਹੋਈ ਆ,
ਉਸ ਤੋਂ ਪਹਿਲਾਂ ਹੀ ਇੱਕ ਦਿਨ ਮੈਨੂੰ ਹਰਮਿੰਦਰ ਸਿੰਘ ਥੋੜਾ ਬਿਮਾਰ ਹੋ ਗਏ ਸੀਗੇ, ਇਹਨਾਂ ਨੂੰ ਬੁਖਾਰ ਚੜਿਆ ਸੀਗਾ ਤੇ ਹਸਪਤਾਲ ਵਿੱਚ ਹੀ ਸੀਗੇ, ਤੇ ਮੈਨੂੰ ਕਹਿੰਦੇ ਵੀ ਤੁਸੀਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਦਫ਼ਤਰ ਤੋਂ ਜਾ ਕੇ ਆਓ ਤੇ ਉੱਥੇ ਕਾਨਫਰੰਸ ਦੀ ਡੇਟ ਲੈ ਕੇ ਆਓ, ਅਦਰਵਾਈਜ਼ ਆਜੀ ਕਾਨਫਰੰਸ ਬਾਰੇ ਕੀਤੀ ਜਾ ਰਹੀ ਸੀ ਉਦੋਂ। ਇਹ ਕਾਨਫਰੰਸ ਸੀਗੀ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਵਿੱਚ ਜਲੰਧਰ, ਅਸੀਂ ਖਾਲਸਾ ਕਾਲਜ ਦੇ ਵਿੱਚ ਕੋਈ ਠੀਕ ਹੈ, ਓਕੇ, ਠੀਕ ਹੈ। ਤੇ ਇਹ ਪਹਿਲਾ ਦਿਨ ਸੀਗਾ ਕਿ ਉਸ ਸਾਲ ਦੇ ਵਿੱਚ ਅਸੀਂ ਦੋਨੇ ਜਾਣੇ ਇਕੱਠੇ ਨਹੀਂ ਸੀ ਕਿਤੇ ਗਏ, ਮੈਂ ਇਕੱਲਾ ਹੀ ਗਿਆ ਸੀਗਾ ਤੇ ਅੰਮ੍ਰਿਤਸਰ ਉੱਥੇ। ਸੋ ਮੁੱਕਦੀ ਗੱਲ ਆ ਕਿ ਸਰੂਪ ਨੂੰ ਅਗਨ ਭੇਟ ਹੋਏ, ਅਖਬਾਰ 'ਚ ਖਬਰਾਂ ਆਈਆਂ ਥੋੜੀਆਂ ਬਹੁਤੀਆਂ, ਤੇ ਮੈਂ ਉੱਥੇ ਗੱਲਬਾਤ ਜੇ ਚੱਲਦੀ ਸੀਗੀ ਤੇ 4 ਤਰੀਕ ਨੂੰ ਅਖਬਾਰ ਦੇ ਵਿੱਚ ਖਬਰ ਆ ਗਈ ਤੇ ਮੈਨੂੰ ਉਹ ਜਿਹੜੇ ਨਾਲ ਦੇ ਸਿੰਘ ਸੀਗੇ ਉਹ ਕਹਿੰਦੇ ਵੀ ਤੁਸੀਂ ਅੱਜ ਵਾਪਸ ਚਲ ਜਾਓ ਜਲੰਧਰ। ਠੀਕ ਹੈ, ਤੁਹਾਨੂੰ ਮਤਲਬ ਅਖਬਾਰ ਜ਼ਰੀਏ ਹੀ ਪਤਾ ਲੱਗਾ ਸੀਗਾ? ਅਖਬਾਰ ਦੇ ਵਿੱਚ ਮੈਨੂੰ ਇਹ ਪਤਾ ਲੱਗਿਆ ਕਿ ਉੱਥੇ ਮਹਾਰਾਜ ਦੇ ਸਰੂਪ ਜਿਹੜੇ ਆ ਉਹਨਾਂ ਨੂੰ ਅਗਨ ਭੇਟ ਕੀਤਾ ਗਿਆ ਤੇ ਉੱਥੇ ਸਿੰਘ ਸ਼ਹੀਦ ਹੋ ਗਏ। ਸੋ 2 ਤਰੀਕ ਨੂੰ ਅਗਨ ਭੇਟ ਕੀਤੇ ਜਾਂਦੇ ਆ, ਉਹ ਬੇਅਦਬੀ ਹੁੰਦੀ ਆ, ਤੇ 4 ਤਰੀਕ ਨੂੰ ਇਹ ਸਾਕਾ ਵਾਪਰਦਾ ਹੈ। ਹਾਂਜੀ ਹਾਂਜੀ। ਤੇ ਮੈਨੂੰ ਜਦੋਂ ਮੈਂ ਅਖਬਾਰ ਪੜ੍ਹੀ ਤੇ ਮੇਰੇ ਨਾਲ ਮੁਖਵਿੰਦਰ ਸਿੰਘ ਸੰਧੂ ਸੀਗੇ, ਤੇ ਮੈਂ ਕਿਹਾ ਵੀ ਜੇ ਤਾਂ ਹਰਮਿੰਦਰ ਉੱਥੇ ਗਿਆ ਹੋਇਆ ਨਾ ਤੇ ਫਿਰ ਸ਼ਾਇਦ ਉਹ ਨਾ ਚੌਰਾਂ ਚੋਂ ਇੱਕ ਹੋਵੇ। ਮੈਨੂੰ ਉਹਦੇ ਸੁਭਾਅ ਦਾ ਪਤਾ ਸੀਗਾ। ਖੈਰ ਉੱਥੋਂ ਬੱਸ ਫੜ ਕੇ ਜਦੋਂ ਵਾਪਸ ਆਏ, ਫਿਰ ਜਲੰਧਰ ਉੱਥੇ ਦੇਖਿਆ ਕਾਲਜ ਦੇ ਵਿੱਚ ਇੱਕ ਕਲਾਸ ਲੱਗੀ ਸੀ, ਉਹਨੂੰ ਬੰਦ ਕੀਤਾ ਵੀ ਤੁਸੀਂ ਕਿਹੜੇ ਕੰਮਾਂ 'ਚ ਪਏ ਆ। ਤੇ ਪਤਾ ਇਸ ਤਰ੍ਹਾਂ ਲੱਗਾ ਫਿਰ ਜਦੋਂ ਕਿ ਇਹ ਸਿੰਘ 2 ਤਰੀਕ ਤੋਂ ਬਾਅਦ ਹੀ ਉੱਥੇ ਇਕੱਠੇ ਹੋਣਾ ਸ਼ੁਰੂ ਹੋ ਗਏ। ਨਕੋਦਰ ਸ਼ਹਿਰ ਵਿੱਚ ਕਰਫਿਊ ਲੱਗਾ ਹੋਇਆ ਸੀਗਾ। ਠੀਕ, 2 ਤਰੀਕ ਨੂੰ ਬੇਅਦਬੀ ਤੋਂ ਬਾਅਦ ਫਿਰ ਉਧਰ ਚਲੇ ਜਾਂਦੇ ਆ। ਸਿੱਖਾਂ ਲਈ ਤਾਂ ਕਰਫਿਊ ਲੱਗਾ ਹੋਇਆ ਸੀ। ਜਿਹਨਾਂ ਬੰਦਿਆਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਉਹ ਬੰਦੇ ਸ਼ਰੇਆਮ ਅੰਦਰ ਘੁੰਮ ਰਹੇ ਸੀਗੇ, ਉਹਨਾਂ ਨੂੰ ਕੋਈ ਰੋਕ ਟੋਕ ਨਹੀਂ ਸੀ। ਉਹਨਾਂ ਨੇ ਕੋਈ ਰੋਕ ਟੋਕ ਨਹੀਂ ਸੀਗੀ। ਸੋ ਜਦੋਂ ਇਹਨਾਂ ਨੇ ਬਾਹਰ ਕਾਨਫਰੰਸ ਕਰਨੀ ਸ਼ੁਰੂ ਕਰਤੀ, ਇਕੱਠ ਕਰਨਾ ਸ਼ੁਰੂ ਕਰਤਾ, ਤੁਸੀਂ ਕਹਿ ਸਕਦੇ ਆ ਰੋਸ ਵਜੋਂ, ਪਰ ਫਿਰ ਕਰੀਏ ਕੀ? ਇਹ ਕਹਾਣੀ ਜਿਹੜੀ ਆ ਉੱਥੇ ਚੱਲਦੀ ਸੀ ਨੈਚੁਰਲੀ। ਤੇ ਉੱਥੇ ਫਿਰ ਕਹਿੰਦੇ ਸਿੰਘਾਂ ਦੇ ਵਿੱਚ ਆਪਸ 'ਚ ਆਵਾਜ਼ ਪੜੀ ਵੀ ਸਾਡੇ ਇਸ਼ਟ ਨੂੰ, ਸਾਡੇ ਗੁਰੂ ਗ੍ਰੰਥ ਸਾਹਿਬ ਨੂੰ ਅਗਰ ਭੇਟ ਕੀਤਾ ਹੋਵੇ ਤੇ ਉਹਨਾਂ ਦਾ ਸਰੀਰ ਉੱਥੇ ਪਤਾ ਨਹੀਂ ਕਿਸ ਕੰਡੀਸ਼ਨ ਦੇ ਵਿੱਚ ਹੈ ਗੁਰਦੁਆਰੇ 'ਚ, ਤੇ ਅਸੀਂ ਥੋੜੇ ਮੀਲਾਂ ਤੇ ਥੋੜੇ ਕਿਲੋਮੀਟਰ ਤੇ ਖੜੇ ਆ, ਵੀ ਸਾਡਾ ਇੱਥੇ ਗੱਲਾਂ ਕਰਨ ਦਾ ਕੀ ਫਾਇਦਾ ਜੇ ਅਸੀਂ ਉੱਥੇ ਜਾ ਕੇ ਗੁਰੂ ਮਹਾਰਾਜ ਦੇ ਜਿੰਨੇ ਵੀ ਚਲੋ ਉਹਨਾਂ ਦੇ ਬਚੇ ਆ ਜਾਂ ਉਹਨਾਂ ਦੀ ਸੰਭਾਲ ਕਰੀਏ ਅਸੀਂ ਜੋ ਵੀ ਹੈਗੀ ਆ। ਸੋ ਇਹਨਾਂ ਨੇ ਬੜੇ ਉੱਥੇ ਅਰਦਾਸ ਕੀਤੀ, ਨਾਲ ਇਹਨਾਂ ਨੇ ਇੰਸਟਰਕਸ਼ਨਾਂ ਦਿੱਤੀਆਂ ਕਿ ਕੋਈ ਵੀ ਸਿੰਘ ਹੱਲਾ ਗੁੱਲਾ ਨਹੀਂ ਕਰੂਗਾ, ਕਿਸੇ ਨਾ ਕੋਈ ਲੜਾਈ ਦੇ ਵਿੱਚ ਸ਼ਾਮਲ ਨਹੀਂ ਹੋਊਗਾ, ਜੋ ਵੀ ਸਿਵਿਲੀਅਨ ਆ, ਵੀ ਸਾਡਾ ਇੱਕੋ ਇੱਕ ਮਕਸਦ ਆ ਕਿ ਅਸੀਂ ਉਸ ਜਗ੍ਹਾ ਤੇ ਜਾਣਾ ਹੈ ਜਿੱਥੇ ਗੁਰੂ ਮਹਾਰਾਜ ਦੇ ਸਰੂਪ ਜਿਹੜੇ ਅਗਨ ਭੇਟ ਹੋਏ। ਗੁਰੂ ਅਰਜਨ ਦੇਵ ਸਾਹਿਬ ਜੀ ਦਾ ਗੁਰਦੁਆਰਾ ਸਾਹਿਬ ਸੀ। ਹਾਂਜੀ ਹਾਂਜੀ। ਔਰ ਇਹ ਗੱਲ ਜਿਹੜੀ ਆ ਉੱਥੋਂ ਸਟੇਜ ਤੋਂ ਅਨਾਉਂਸ ਕੀਤੀ ਗਈ, ਔਰ ਉੱਥੇ ਪੁਲਿਸ ਵੀ ਮੌਜੂਦ ਸੀ, ਉਹਨਾਂ ਨੂੰ ਪਤਾ ਸੀਗਾ ਵੀ ਇਹਨਾਂ ਦੀ ਮਨਸ਼ਾ ਕੀ ਆ ਤੇ ਕਿਉਂ ਜਾ ਰਿਹਾ। ਠੀਕ ਹੈ। ਸੋ ਇਹ ਨਹੀਂ ਸੀ ਵੀ ਉੱਥੇ ਕਿਸੇ ਨਾਲ ਲੜਨ ਜਾ ਰਿਹਾ ਸੀ ਜਾਂ ਕਿਤੇ ਹੋਰ ਹਿਰਦਾ ਬਲੁੰਦਰਿਆ ਗਿਆ ਸੀਗਾ ਕਿ ਸਾਡੇ ਗੁਰੂ ਸਾਹਿਬ ਦਾ ਸਰੂਪ ਉੱਥੇ ਅਗਨ ਭੇਟ ਹੋਇਆ ਪਿਆ, ਭਾਵਨਾ ਦੇ ਵਿੱਚ ਜਾ ਰਹੇ ਸੀ। ਹਾਂਜੀ। ਉਸ ਤੋਂ ਬਾਅਦ ਸ਼ਹਿਰ ਦੇ ਇੱਕ ਪੁਲ ਆ ਜਿੱਥੋਂ ਹੋ ਕੇ ਐਂਟਰ ਹੋਣਾ ਹੁੰਦਾ ਹੈ, ਜਿੱਦਾਂ ਸ਼ਹਿਰ ਦੇ ਵਿੱਚ, ਇਸ ਪੁਲ ਦੇ ਦੂਜੇ ਪਾਸੇ ਸੀਗੇ। ਇਹਨਾਂ ਨੇ ਫਿਰ ਪੰਜਾਂ ਦੇ ਰੂਪ ਵਿੱਚ ਅਰਦਾਸ ਕੀਤੀ ਤੇ ਕਹਿੰਦੇ ਵੀ ਅਸੀਂ ਇਹ ਨਿਹੱਥੇ ਸੀ। ਠੀਕ ਹੈ, ਇਹਨਾਂ ਦੇ ਕੋਲ ਕੋਈ ਵੈਪਨ ਨਹੀਂ ਸੀ, ਕੋਈ ਹਥਿਆਰ ਨਹੀਂ ਸੀ, ਨਾ ਕੋਈ ਮਨਸ਼ਾ ਸੀਗੀ ਕਿਸੇ ਤਰ੍ਹਾਂ ਦਾ ਵੀ ਕੋਈ ਇਸ ਤਰ੍ਹਾਂ ਦਾ ਕੰਮ ਕਰਨ ਦੀ। ਜਦੋਂ ਪੁਲ ਤੇ ਗਏ ਆ ਤੇ ਉਹਨਾਂ ਨੇ, ਪੁਲਿਸ ਨੇ ਬਹੁਤ ਛੇਤੀ ਮਤਲਬ ਇੱਕਦਮ ਗੋਲੀਆਂ ਚਲਾਉਣੀਆਂ ਸ਼ੁਰੂ ਕਰਤੀਆਂ, ਜਿਸ ਨਾਲ ਪਤਾ ਨਹੀਂ ਲੱਗਦਾ। ਖੈਰ ਇਹਨਾਂ ਨੇ ਗੱਲ ਲੜਾਈ ਉਸ ਵੇਲੇ ਤਾਂ ਜਿਹੜੀ ਵੀ ਉਹ ਅਸੀਂ ਜੀ ਪਹਿਲਾਂ ਬੁਲਟ ਮਾਰੇ ਸੀਗੇ ਜਿਹੜੇ ਪਲਾਸਟਿਕ ਦੇ, ਰਬੜ ਬੁਲਟ ਹੁੰਦੇ ਆ। ਹਾਂਜੀ, ਪਰ ਉਹ ਗੱਲ ਜਸਟਿਸ ਗੁਰਨਾਮ ਸਿੰਘ ਹੋਣਾ ਦੀ ਰਿਪੋਰਟ ਦੱਸਦੀ ਆ ਕਿ ਉਹ ਬਿਲਕੁਲ ਝੂਠਾ ਸੀਗਾ। ਕੋਈ ਉੱਥੇ ਪਲਾਸਟਿਕ ਦੇ ਬੁਲਟ ਨਹੀਂ ਫਾਇਰ ਕੀਤੇ ਗਏ, ਸਿੱਧੀਆਂ ਗੋਲੀਆਂ ਮਾਰੀਆਂ ਗਈਆਂ, ਮਾਰੂ ਗੋਲੀਆਂ ਹੀ ਮਾਰੀਆਂ। ਹਾਂਜੀ। ਤੇ ਉਸ ਵੇਲੇ ਜਦੋਂ ਕਹਿੰਦੇ ਵੀ ਇਹ ਗੋਲੀਆਂ ਚੱਲੀਆਂ, ਹਫੜਾ ਦਫੜੀ ਮੱਕੀ, ਉੱਥੇ ਇੱਕ ਬੌਲਦ ਦੀ ਡੈਥ ਵੀ ਹੋਈ ਹਨਾ, ਤੇ ਇਹਨਾਂ ਸਿੰਘਾਂ ਦੇ ਵੀ ਗੋਲੀਆਂ ਲੱਗੀਆਂ। ਤੇ ਹਰਮਿੰਦਰ ਸਿੰਘ ਦੇ ਗੋਲੀ ਲੱਗ ਗਈ ਸੀ, ਪਰ ਉੱਥੇ ਇੱਕ ਲਾਗੇ ਆਰਾ ਸੀਗਾ, ਉਹਨੂੰ ਨੱਥਾ ਸਿੰਘ ਦਾ ਆਰਾ ਕਹਿੰਦੇ ਸੀ। ਉੱਥੇ ਉਹਨਾਂ ਨੇ ਇਹਨੂੰ ਉੱਥੇ ਨਾਲ ਹੀ ਡਿੱਗਿਆ ਹੋਊਗਾ ਤੇ ਇਹਨਾਂ ਨੇ ਉੱਥੇ ਉਹਨੂੰ ਅੰਦਰ ਲੈ ਗਏ, ਉੱਥੇ ਆਰੇ ਦੇ ਜ਼ਖਮੀ ਸੀ। ਜ਼ਖਮੀ, ਠੀਕ ਹੈ।
ਤੇ ਇਕੱਲੇ ਸੀਗੇ ਜਾਂ ਨਾਲ ਇਹਨਾਂ ਦੇ ਹੋਰ ਵੀ ਕੋਈ ਸਿੰਘ ਸੀਗਾ ਉਦੋਂ ਹਰਮਿੰਦਰ ਸਿੰਘ ਦੇ? ਨਹੀਂ, ਮੈਨੂੰ ਹੋਰ ਉਸ ਵੇਲੇ ਨਹੀਂ ਪਤਾ ਲੱਗਿਆ, ਮਿਲ ਸਕਿਆ ਮੈਂ ਕਿਸੇ ਸਿੰਘ ਨੂੰ ਜਿਹੜਾ ਉਸੇ ਵੇਲੇ ਉੱਥੇ ਨਾਲ ਸੀਗਾ। ਪਰ ਉਹ ਨੱਥਾ ਸਿੰਘ ਦੇ ਆਰਾ ਦੇ ਜਿਹੜੇ ਸੀਗੇ, ਨੱਥਾ ਸਿੰਘ ਹੋਣੀ ਤੇ ਹੋਰ ਸਾਰੇ, ਉਹਨਾਂ ਦੇ ਸਾਹਮਣੇ ਸਾਰਾ ਕੁਝ ਹੋਇਆ। ਠੀਕ ਹੈ। ਉਸ ਤੋਂ ਬਾਅਦ ਉਹਨਾਂ ਦੇ ਦੱਸਣ ਮੁਤਾਬਕ ਕਹਿੰਦੇ ਵੀ ਬਾਹਰੋਂ ਪੁਲਿਸ ਲੱਭਦੀ ਫਿਰਦੀ ਸੀਗੀ ਹਰਮਿੰਦਰ ਸਿੰਘ, ਤੇ ਉਹਨਾਂ ਨੇ ਆਵਾਜ਼ਾਂ ਦਿੱਤੀਆਂ ਕਿ ਤੂੰ ਬੜੇ ਲੈਕਚਰ ਕਰਦਾ ਹੁੰਦਾ ਸੀ ਤੇ ਹੁਣ ਤੂੰ ਬਾਹਰ ਨਿਕਲ, ਜੇ ਮਾਂ ਦਾ ਦੁੱਧ ਪੀਤਾ। ਮੰਗਾ ਰਿਹਾ। ਹਾਂਜੀ। ਮੈਂ ਜਿਹੜੀ ਤੁਹਾਨੂੰ ਲੈਕਚਰ ਦੀ ਗੱਲ ਦੱਸਦਾ ਹੈ, ਮੈਂ ਤੁਹਾਨੂੰ ਉਹ ਚਿੱਠੀ ਵੀ ਭੇਜੂਗਾ ਜਿਹੜੀ, ਕਿ ਥੋੜਾ ਜਿਹਾ ਪਿੱਛੇ ਜਾਵਾਂ ਮੈਂ ਜੀ। ਹਰਮਿੰਦਰ ਸਿੰਘ ਸਪੀਚ ਬਹੁਤ ਸੋਹਣੀ ਕਰਦਾ ਸੀਗਾ। ਜਦੋਂ ਵੀ ਕਿਤੇ ਕਿਸੇ ਰੋਸ ਵਜੋਂ ਖਾਲਸਾ ਕਾਲਜ ਦੇ ਸਾਹਮਣੇ ਜਿਹੜਾ ਟ੍ਰੈਫਿਕ ਜਾਮ ਕੀਤਾ ਜਾਣਾ, ਉੱਥੇ ਤਕਰੀਬਨ ਬੱਸ ਤੇ ਚੜ ਕੇ ਇਹਨੇ ਬੋਲਣਾ, ਬਹੁਤ ਸੋਹਣੀ ਸਪੀਚ ਕਰਨੀ, ਹਨਾ, ਕਿ ਕਿਵੇਂ ਸਾਡੇ ਨਾਲ ਧੱਕਾ ਹੋ ਰਿਹਾ। ਤੇ ਇੱਕ ਵਾਰੀ ਜਿਹੜੇ ਮੌਕੇ ਦੇ SSP ਸੀਗੇ, ਉਦੋਂ ਮੇਰਾ ਖਿਆਲ ਉਹ ASP ਸੀ ਜਾਂ DSP ਸੀ ਸ਼ਾਇਦ, ਸਵਰਨ ਸਿੰਘ ਕੋਟਲਾ। ਹਾਂਜੀ। ਉਹਨਾਂ ਦਾ ਹੱਥ ਜਿਹੜਾ ਹੈ ਹਰਮਿੰਦਰ ਸਿੰਘ ਦੀ ਪੱਗ ਨੂੰ ਲੱਗ ਗਿਆ ਸੀਗਾ, ਕਾਫੀ ਅਗਰੈਸਿਵਲੀ। ਉਹ ਜਦੋਂ ਅਸੀਂ ਨੋਟ ਕੀਤਾ ਵੀ ਸਾਡੇ ਪ੍ਰਧਾਨ ਦੀ ਜਿਹੜੀ ਆ ਪੱਗ ਨੂੰ ਇਹਨਾਂ ਨੇ ਹੱਥ ਪਾਇਆ, ਤੇ ਉੱਥੇ ਸਟੂਡੈਂਟ ਕਾਫੀ ਅਗਰੈਸਿਵ ਹੋ ਗਏ ਕਿ ਇਹ ਤਾਂ ਬੜੀ ਬੇਇੱਜ਼ਤੀ ਵਾਲੀ ਗੱਲ ਹੈ ਕਿ ਇੱਕ ਪੁਲਿਸ ਵਾਲੇ ਨੇ ਪੱਗ ਨੂੰ ਹੱਥ ਪਾਇਆ, ਬੜਾ ਚੈਲੰਜ ਆ। ਤੇ ਉਹ ਰੋਸ ਜਿਹੜਾ ਸੀਗਾ ਹੋਰ ਵੀ ਵੱਡਾ ਹੁੰਦਾ ਗਿਆ। ਤਾਂ ਤਕਰੀਬਨ ਮੇਰਾ ਖਿਆਲ ਉੱਥੇ 4 ਘੰਟੇ ਤੋਂ ਵੱਧ ਟ੍ਰੈਫਿਕ ਜਾਮ ਰਹੀ, ਤੇ ਸਟੂਡੈਂਟਸ ਨੇ ਮੰਗ ਕੀਤੀ ਕਿ ਸਵਰਨ ਸਿੰਘ ਹੋਣੀ ਜਿੰਨਾ ਚਿਰ ਉਸ ਇਕੱਠ ਤੋਂ ਮਾਫੀ ਨਹੀਂ ਮੰਗਦੇ ਹਰਮਿੰਦਰ ਸਿੰਘ ਤੋਂ, ਉਹਨਾਂ ਚਿਰ ਇਹ ਟ੍ਰੈਫਿਕ ਨਹੀਂ ਖੋਲੀ ਜਾਊਗੀ। ਠੀਕ ਹੈ। ਸੋ ਉਸ ਦਿਨ, ਉਸ ਵੇਲੇ ਉਹਨਾਂ ਨੇ ਬੱਸ ਤੇ ਚੜ ਕੇ ਉਸ ਸਵਰਨ ਸਿੰਘ ਨੇ, ਸਵਰਨੇ ਨੇ ਜਾਂ ਕਹਿ ਲਓ, ਮਾਫੀ ਮੰਗੀ ਸੀ। ਕੋਟਲੇ ਨੇ ਮਾਫੀ ਮੰਗੀ। ਹਾਂਜੀ। ਸੋ ਹੁਣ ਮੈਂ ਜਾਵਾਂ ਉਹ ਨੱਥਾ ਸਿੰਘ ਦੇ ਆਰੇ। ਇਹ ਵਾਲੇ ਇਨਸੀਡੈਂਟ ਤੋਂ ਕਿੰਨੇ ਚਿਰ ਪਹਿਲੋਂ ਦੀ ਗੱਲ? ਇਹ ਸਾਰੀਆਂ ਗੱਲਾਂ ਤਕਰੀਬਨ ਤੁਸੀਂ ਕਹਿ ਲਓ 8 ਮਹੀਨੇ ਦੇ ਵਿੱਚ ਹੀ ਵਾਪਰੀਆਂ, ਕਿਉਂਕਿ 85 ਚ ਹੀ ਮੈਂ ਗਿਆ। ਉਸ ਤੋਂ ਪਹਿਲਾਂ ਤਾਂ ਇਹ ਵੀ ਨਹੀਂ ਸੀ, ਮੈਂ ਵੀ ਸੀ ਉੱਥੇ, ਹਨਾ। ਇਹ ਕਿੰਨੀ ਉਮਰ ਸੀਗੀ ਉਦੋਂ ਇਹਨਾਂ ਦੀ, ਹਰਮਿੰਦਰ ਸਿੰਘ ਹੋਣਾ ਦੀ? ਇਹਨਾਂ ਦੀ ਉਮਰ ਮੇਰੇ ਮੁਤਾਬਕ ਮੇਰੇ ਖਿਆਲ 20 ਸਾਲ ਜਾਂ ਇੱਥੇ ਹੋਣੀ ਹੈ, ਜਿੱਦਾਂ ਇੱਥੇ ਕੀ ਸੀ। ਠੀਕ ਹੈ। ਤੇ ਐਨੀਵੇ, ਸੋ ਉਹ ਜਿਹੜੀ ਗੱਲ ਕਹਿੰਦੇ ਸੀ ਨਾ, ਤੂੰ ਬੜੀਆਂ ਸਪੀਚਾਂ ਕਰਦਾ ਹੁੰਦਾ ਸੀਗਾ, ਮੈਂ ਉਹਨੂੰ ਇਸ ਤਰ੍ਹਾਂ ਜੋੜ ਕੇ ਦੇਖਦਾ ਕਿ ਉਹਨਾਂ ਦੇ ਮਨ ਵਿੱਚ ਉਹ ਗੱਲ ਜਿਹੜੀ ਮਾਫੀ ਵਾਲੀ ਜਾਂ ਉਹ ਸਪੀਚਾਂ ਵਾਲੀ ਅਜੇ ਵੀ ਦਿਲ 'ਚ ਸੀਗੀ। ਉਹਨਾਂ ਨੇ ਲਲਕਾਰਿਆ ਕਿ ਜੇ ਮਾਂ ਦਾ ਪੁੱਤ ਮਾਂ ਦਾ ਦੁੱਧ ਪੀਤਾ ਹੈ ਤਾਂ ਬਾਹਰ ਨਿਕਲ। ਉਸ ਆਰੇ ਦੇ ਜਿਹੜੇ ਕਰਿੰਦੇ ਸੀ, ਉਹਨਾਂ ਦੇ ਦੱਸਣ ਮੁਤਾਬਕ ਕਿ ਹਰਮਿੰਦਰ ਸਿੰਘ ਨੂੰ ਰੋਕਿਆ ਗਿਆ, ਪਰ ਉਹ ਰੁਕਿਆ ਨਹੀਂ, ਤੇ ਜਾ ਕੇ ਦਰਵਾਜ਼ਾ ਖੋਲ ਕੇ ਕਹਿੰਦਾ ਆ ਵੀ ਮੈਂ ਮਾਂ ਦਾ ਦੁੱਧ ਪੀਤਾ ਹੈ, ਤੇ ਸਾਹਮਣੇ। ਉਸ ਵੇਲੇ ਉਹਨਾਂ ਦੇ ਦੱਸਣ ਮੁਤਾਬਕ ਕਿ ਉਹਦੇ ਗੋਲੀ ਵੱਜੀ ਮੂੰਹ ਦੇ ਵਿੱਚ, ਜਿਹੜੀ ਕਿ ਮੂੰਹ ਦੇ ਵਿੱਚ ਵੱਜ ਕੇ, ਉਹ ਗੁਰਨਾਮ ਸਿੰਘ ਹੁਣਾਂ ਦੀ ਰਿਪੋਰਟਸ ਬੜਾ ਕਲੈਰੀਫਾਈ ਕੀਤਾ ਆ, ਤੇ ਇਹ ਪਿੱਛੇ ਨੂੰ ਡਿੱਗ ਪਿਆ ਉੱਥੇ। ਉਸ ਤੋਂ ਬਾਅਦ ਪੁਲਿਸ ਵਾਲਿਆਂ ਨੇ ਇਹਨਾਂ ਨੂੰ ਚੱਕਿਆ, ਹਰਮਿੰਦਰ ਸਿੰਘ ਨੂੰ, ਇਹ ਚੱਕ ਕੇ ਤੇ ਇਹੋ ਗੱਡੀ ਦੇ ਵਿੱਚ ਜਲੰਧਰ ਲੈ ਕੇ ਗਏ ਆ, ਵੀ ਹਸਪੀਟਲ ਲੈ ਕੇ ਚੱਲੇ ਆ। ਪਰ ਰਸਤੇ 'ਚੋਂ ਵਾਪਸ ਲੈ ਕੇ ਉਹਦੀ ਡੈਥ ਹੋ ਗਈ। ਮੈਨੂੰ ਇਸ ਬਾਰੇ ਕੁਝ ਪਤਾ ਨਹੀਂ ਕਿ ਉਹ ਨੈਚੁਰਲ ਉੱਥੇ ਮਤਲਬ ਆਪਣੇ ਆਪ ਡੈਥ ਹੋ ਗਈ ਜਾਂ ਉਹਨੂੰ ਗੋਲੀ ਮਾਰ ਹੀ ਦਿੱਤੀ ਸੀ ਉਹਨਾਂ ਨੇ ਮੂੰਹ ਦੇ ਵਿੱਚ। ਜਿਹੜੀ ਮਾਰਨ ਲਈ ਗੋਲੀ ਮਾਰੀ ਸੀ, ਉਹਨਾਂ ਨੇ ਕੀ ਬਚਾਉਣਾ ਸੀਗਾ, ਕੋਈ ਹਥਿਆਰ ਨਹੀਂ ਸੀਗਾ। ਸੋ ਐਨੀਵੇ, ਇਹ ਸਾਰੀ ਘਟਨਾ ਜਿਹੜੀ ਆ, ਇਹਦੇ 'ਚ ਇਲਾਕੇ 'ਚ ਬੜਾ ਰੋਸ ਸੀਗਾ, ਲੋਕੀ ਇਕੱਠੇ ਹੁੰਦੇ ਸੀਗੇ, ਜਾਂਦੇ ਸੀਗੇ। ਸੋ ਮੈਂ ਅੰਮ੍ਰਿਤਸਰ ਤੋਂ ਫਿਰ ਬੱਸ ਫੜ ਕੇ ਜਦੋਂ ਜਲੰਧਰ ਆਇਆ। ਤੁਸੀਂ ਕਦੋਂ ਪਹੁੰਚੇ ਫਿਰ? 4 ਨੂੰ ਪਹੁੰਚ ਗਏ? 4 ਤਰੀਕ ਨੂੰ ਪਹੁੰਚਿਆ। ਹਾਂਜੀ। ਤੇ ਨਹੀਂ, 5 ਤਰੀਕ ਨੂੰ ਮੈਂ ਪਹੁੰਚਿਆ, ਕਿਉਂਕਿ 4 ਤਰੀਕ ਦੀ ਖਬਰ 5 ਤਰੀਕ ਦੀ ਅਖਬਾਰ ਦੇ ਵਿੱਚ ਆਈ ਸੀਗੀ, ਤੇ ਮੈਂ ਸਵੇਰੇ ਉੱਥੇ ਵਾਪਸ ਆ ਗਿਆ ਸੀਗਾ। ਠੀਕ ਹੈ। ਉੱਥੇ ਆ ਕੇ ਹੁਣ ਅਸੀਂ ਵੀ ਇੰਨੇ ਬਹੁਤ ਜ਼ਿਆਦਾ ਨਿਪੁੰਨ ਨਹੀਂ ਸੀ ਵੀ ਇਹਨਾਂ ਚੀਜ਼ਾਂ ਨੂੰ ਕਿਵੇਂ ਹੈਂਡਲ ਕਰਨਾ ਆ। ਫਿਰ ਕੁਛ ਇੱਕ ਸਿਆਣੇ ਬੰਦਿਆਂ ਨਾਲ, ਕੁਛ ਵਕੀਲਾਂ ਨਾਲ ਗੱਲ ਕੀਤੀ ਕੀ ਕਰਨਾ ਚਾਹੀਦਾ। ਉਹ ਕਹਿੰਦੇ ਹੁਣ ਹੋਰ ਤਾਂ ਕੀ ਕਰਨਾ ਕੁਛ, ਵੀ ਹੁਣ ਘੱਟੋ ਘੱਟ ਉਹਨਾਂ ਦੇ ਜਿਹੜੇ ਮ੍ਰਿਤਕ ਸਰੀਰ ਆ ਉਹਨਾਂ ਨੂੰ ਲੈ ਕੇ ਆਈਏ। ਉਦੋਂ ਜਿਹੜੇ ਬਾਕੀ ਨਾਲ 3 ਹੋਰ ਸਿੰਘ ਸੀ, ਉਹ ਵੀ ਸ਼ਹੀਦ ਹੋ ਚੁੱਕੇ ਸੀਗੇ। ਇਹ ਸਾਰਾ ਕੁਝ ਵਾਪਰ ਚੁੱਕਾ ਸੀਗਾ। ਰਵਿੰਦਰ ਸਿੰਘ ਦੇ ਪਰਿਵਾਰ ਵਾਲੇ ਮਿਲਾ ਦਾ ਉੱਥੇ ਪਹਿਲੋਂ ਪਹੁੰਚ ਗਏ ਸੀਗੇ, ਭਾਈ ਰਵਿੰਦਰ ਸਿੰਘ ਉਹਨਾਂ ਦੇ। ਸਭ ਤੋਂ ਪਹਿਲਾਂ ਜਿਹੜੇ ਲਿੱਤਰਾਂ ਵਾਲੇ ਭਾਈ ਸਾਹਿਬ ਹੈਗੇ ਆ, ਰਵਿੰਦਰ ਸਿੰਘ
ਸਾਡੇ ਤੋਂ ਤਾਂ ਬਹੁਤ ਛੋਟਾ ਸੀਗਾ ਉਹ, ਉਹਨਾਂ ਦੇ ਡੈਡ ਸਰਦਾਰ ਬਲਦੇਵ ਸਿੰਘ ਜੀ, ਉਹ ਉੱਥੇ ਪਹੁੰਚ ਗਏ ਸੀਗੇ ਸਭ ਤੋਂ ਪਹਿਲਾਂ, ਕਿਉਂਕਿ ਲਾਗੇ ਸੀ ਉਹਨਾਂ ਦਾ ਪਿੰਡ। ਲੱਗ ਗਏ ਸੀਗੇ। ਪਰ ਉਸ ਵੇਲੇ ਕਿਸੇ ਨੂੰ ਕੋਈ ਕਿਸੇ ਦਾ ਪਤਾ ਨਹੀਂ ਸੀਗਾ ਕਿ ਕੌਣ ਕੀ ਕਰ ਰਿਹਾ ਹੈ ਇਸ ਮਾਮਲੇ 'ਚ, ਕਿਉਂਕਿ ਕੋਈ ਫੋਨ ਨਹੀਂ ਸੀ, ਕੋਈ ਕਮਿਊਨੀਕੇਸ਼ਨ ਨਹੀਂ ਸੀ। ਐਨੀਵੇ ਪਹਿਲਾਂ ਮੈਂ ਚਲੂਪਰ ਗਿਆ, ਉੱਥੇ ਘਰਦਿਆਂ ਦੀ ਹਾਲਤ ਜਿਹੜੀ ਆ ਉਹ ਦੇਖੀ ਨਹੀਂ ਜਾ ਰਹੀ ਸੀ, ਹਨਾ। 4 ਭੈਣਾਂ ਵਿਰਲਾਪ ਕਰ ਰਹੀਆਂ ਸੀਗੀਆਂ। ਤੇ ਉਸ ਤੋਂ ਬਾਅਦ ਫਿਰ ਇੱਕ ਵਕੀਲ ਨੂੰ ਲੈ ਕੇ ਤੇ ਅਸੀਂ ਦੋਨੋਂ ਜਾਣੇ ਫਿਰ ਨਕੋਦਰ ਵੱਲ ਨੂੰ ਚੱਲ ਪਏ। ਤੇ ਵਕੀਲ ਨੇ ਆਪਣਾ ਪੇਪਰ ਜਿਹੜਾ ਲਿਖਾ ਲਿਆ ਸੀ ਘਰਦਿਆਂ ਤੋਂ ਵੀ ਸਾਡੇ ਬੱਚੇ ਦੀ ਜਿਹੜੀ ਆ ਮ੍ਰਿਤਕ ਦੇ ਆ ਸਾਨੂੰ ਹਵਾਲੇ ਕੀਤੀ ਜਾਵੇ। ਤੇ ਅਸੀਂ ਇਸ ਆਸ ਦੇ ਵਿੱਚ ਇਹ ਵੀ ਸਲਾਹ ਕਰਦੇ ਜਾਂਦੇ ਸੀ ਵੀ ਉੱਥੋਂ ਅਸੀਂ ਟੈਂਪੂ ਕਰਕੇ, ਮੈਟਾਡੋਰ ਕਰਕੇ ਕਿਸੇ ਨਾ ਕਿਸੇ ਤਰ੍ਹਾਂ ਮਤਲਬ ਉਹਨਾਂ ਦੀਆਂ ਜਿਹੜੀਆਂ ਬੋਡੀਜ਼ ਆ ਉਹਨਾਂ ਦੇ ਘਰਾਂ ਤੱਕ ਆਪਾਂ ਪਹੁੰਚਾਈਏ, ਕਿਉਂਕਿ ਲੀਗਲ ਤੌਰ ਤੇ ਉਹ ਵਕੀਲ ਹੀ ਸਾਰਾ ਕੁਝ ਦੱਸਦਾ ਸੀ। ਇਸ ਕਰਕੇ ਵਕੀਲ ਨੂੰ ਨਾਲ ਕੌਣ ਸਨ ਵਕੀਲ? ਮੈਨੂੰ ਉਹਨਾਂ ਦਾ ਨਾਂ ਭੁੱਲਦਾ ਜਾਂਦਾ ਹੈ, ਪਤਾ ਨਹੀਂ ਕਿਉਂ। ਇੰਨੇ ਮੇਰੇ ਕਲੋਜ਼ ਸੀਗੇ, ਸਿੰਘਾਂ ਦੇ ਕੇਸ ਵੀ ਲੜਦੇ ਸੀ, ਸ਼ਾਇਦ ਪਰਮਜੀਤ ਸਿੰਘ ਸੀ ਉਹਨਾਂ ਦਾ ਨਾਂ, ਪਰ ਮੈਂ ਗਲਤ ਵੀ ਹੋ ਸਕਦਾ, ਮੈਂ ਤੁਹਾਨੂੰ ਯਾਦ ਕਰਕੇ ਦੱਸ ਦਾਂਗਾ। ਜਦੋਂ ਅਸੀਂ ਨਕੋਦਰ ਦੀ ਜੂਹ ਦੇ ਵਿੱਚ ਪਿੱਛੇ ਹੀ ਕਿੰਨੇ ਕਿਲੋਮੀਟਰ ਪਿੱਛੇ ਹੀ ਸੀਗੇ ਤੇ ਉੱਥੇ ਪੁਲਿਸ ਦਾ ਨਾਕਾ ਲੱਗਿਆ ਹੋਇਆ ਸੀਗਾ, ਉਹਨੇ ਸਾਨੂੰ ਰੋਕ ਲਿਆ। ਪੁਲ ਤੋਂ ਪਹਿਲਾਂ ਹੀ ਜਿੱਥੇ? ਨਹੀਂ, ਬਹੁਤ ਪਹਿਲਾਂ। ਕਿੰਨੇ ਕਿਲੋਮੀਟਰ ਪਹਿਲਾਂ? ਮੇਰਾ ਖਿਆਲ ਹੈ ਕਿ 8-9 ਕਿਲੋਮੀਟਰ ਪਿੱਛੇ ਹੀ ਹੋਣਾ। ਠੀਕ ਹੈ, ਉੱਥੋਂ ਬਹੁਤ ਦੂਰ ਸੀਗਾ। ਤੇ ਉਹਨਾਂ ਨੇ ਕਿਹਾ ਵੀ ਇੱਥੋਂ ਅੱਗੇ ਕਰਫਿਊ ਆ, ਅਸੀਂ ਕਿਸੇ ਗੱਡੀ ਨੂੰ ਜਾਣ ਨਹੀਂ ਦਿੰਦੇ ਤੇ ਤੁਸੀਂ ਇੱਥੇ ਰੁਕ ਜਾਓ। ਤੇ ਉਸ ਵੇਲੇ ਉਹ ਸਵਰਨ ਸਿੰਘ ਉੱਥੇ ਸੀ, 2-3 ਗੱਡੀਆਂ ਖੜੀਆਂ ਸੀ। ਤੇ ਮੇਰੇ ਜਾਂਦੇ ਦੇ ਮੂੰਹ ਚੋਂ ਨਿਕਲਦਾ ਆ ਵੀ ਚਲੋ ਤੁਸੀਂ ਆਪਣਾ ਕੰਮ ਕਰ ਲਿਆ ਹੈ। ਤੇ ਉਹ ਕਹਿੰਦਾ ਵੀ ਮੈਂ ਤਾਂ ਉੱਥੇ ਸੀ ਵੀ ਨਹੀਂ ਜਦੋਂ ਇਹ ਘਟਨਾ ਵਾਪਰੀ ਆ, ਵੀ ਮੇਰੀ ਤਾਂ ਡਿਊਟੀ ਲੱਗੀ ਆ ਸਿਰਫ ਆਪਣੇ ਜਿਹੜਾ ਇਹੋ ਲੱਗਿਆ ਹੋਇਆ ਕਰਫਿਊ ਉਹਦੇ ਤੇ ਨਿਗਰਾਨੀ ਕਰਨ ਦੀ। ਅੱਛਾ। ਅਸੀਂ ਜਿੱਦ ਕਰਦੇ ਸੀ, ਮੈਂ ਇਮੋਸ਼ਨਲ ਵੀ ਸੀ ਥੋੜਾ ਜਿਹਾ, ਏਡੀ ਵੱਡੀ ਉਮਰ ਤਾਂ ਮੇਰੀ ਵੀ ਨਹੀਂ ਸੀ, ਹਨਾ। ਪਰ ਹਰਮਿੰਦਰ ਨਾਲ ਸਾਰਿਆਂ ਨਾਲ ਬਹੁਤ ਪਿਆਰ ਹੋਣ ਕਰਕੇ, ਬਲਧੀਰ ਸਿੰਘ ਫੌਜੀ ਜਿਹੜਾ ਆ ਉਹ ਵੀ ਉੱਥੋਂ ਹੀ ਸਾਡੇ ਕਾਲਜ ਦਾ ਵਿਦਿਆਰਥੀ ਸੀ। ਖੈਰ ਮੈਂ ਝਿਲਮਨ ਸਿੰਘ ਨੂੰ ਤੇ ਰਵਿੰਦਰ ਸਿੰਘ ਨੂੰ ਪਹਿਲਾਂ ਨਹੀਂ ਸੀ ਮਿਲਿਆ, ਤੇ ਕਿਉਂਕਿ ਉਹ ਕਾਲਜ ਵਿੱਚ ਸ਼ਾਇਦ ਆਉਂਦੇ ਵੀ ਹੋਣਗੇ। ਐਨੀਵੇ ਜਦੋਂ ਨਾਕੇ ਤੇ ਮੈਂ ਬਹੁਤ ਜਿੱਦ ਕਰ ਰਿਹਾ ਸੀਗਾ ਤੇ ਉਹ ਸਾਨੂੰ ਜਾਣ ਨਹੀਂ ਦੇ ਰਹੇ ਸੀ, ਉਹਨਾਂ ਵਿੱਚੋਂ ਹੀ ਇੱਕ ਪੁਲਿਸ ਵਾਲੇ ਨੇ ਮੈਨੂੰ ਕਹਿੰਦਾ ਜੀ 1 ਮਿੰਟ ਇੱਧਰ ਆਓ, ਮੈਨੂੰ ਦਬਕਾ ਜਿਹਾ ਮਾਰ ਕੇ ਉਹਨੇ ਇੱਕ ਪਾਸੇ ਲੈ ਗਿਆ, ਕਹਿੰਦਾ ਇੱਧਰ ਆਓ। ਤੇ ਮੈਂ ਚੱਲ ਗਿਆ ਤੇ ਮੈਨੂੰ ਜਾ ਕੇ ਕਹਿੰਦਾ ਵੀ ਤੁਸੀਂ ਕੀ ਲੈਣ ਜਾਣਾ ਉੱਥੇ? ਮੈਂ ਕਿਹਾ ਉਹਨਾਂ ਦੇ ਸਰੀਰ ਲੈ ਕੇ ਜਾਣਾ। ਹੈ ਨਹੀਂ ਕੁਛ ਵੀ ਉੱਥੇ। ਅੱਛਾ, ਪੁਲਿਸ ਵਾਲੇ ਨੇ ਦੱਸਤਾ ਤੁਹਾਨੂੰ? ਪੁਲਿਸ ਵਾਲੇ ਨੇ ਦੱਸਤਾ, ਔਰ ਬਹੁਤ ਸੈਡ ਸੀਗਾ। ਉਹਨੇ ਐਕਟ ਤਾਂ ਏਦਾਂ ਕੀਤਾ ਵੀ ਜਿਵੇਂ ਕੋਈ ਮੈਨੂੰ ਪੁੱਛਤਾਛ ਕਰਨੀ ਹੁੰਦੀ ਆ, ਪਰ ਸਾਈਡ ਤੇ ਜਾ ਕੇ ਕਹਿੰਦਾ ਵੀ ਉੱਥੇ ਹੁਣ ਕੁਛ ਨਹੀਂ, ਉਹਨਾਂ ਨੂੰ ਕੱਲ ਇਹਨਾਂ ਨੇ ਸਾੜ ਦਿੱਤਾ। ਅੱਛਾ, ਬਗੈਰ ਦੱਸੇ? ਬਗੈਰ ਦੱਸੇ ਤੇ ਚੋਰੀ ਛਿਪੇ। ਸੋ ਨੈਚੁਰਲੀ ਸੈਡ ਹੋਣਾ ਸੀਗਾ ਤੇ ਮੈਂ ਉਹਦਾ ਥੈਂਕ ਯੂ ਕੀਤਾ ਤੇ ਅਸੀਂ ਵਾਪਸ ਉੱਥੇ ਆ ਕੇ ਮੈਂ ਫੇਰ ਵੀ ਜਿੱਦ ਕਰੀ ਗਿਆ। ਮੇਰੇ ਨਾਲ ਜਿਹੜਾ ਵਕੀਲ ਸਾਹਿਬ ਸੀਗੇ ਉਹ ਵੀ ਜਿੱਦ ਕਰੀ ਗਏ। ਉਹ ਕਹਿੰਦੇ ਵੀ ਤੁਸੀਂ ਕਰਨ ਜਾਣਾ ਕਿੱਥੇ ਆ? ਅਸੀਂ ਕਿਹਾ ਵੀ ਅਸੀਂ ਜਾਣਾ ਆ ਵੀ ਅਸੀਂ ਹੁਣ ਥਾਣੇ ਜਾਵਾਂਗੇ, ਹਨਾ, ਤੇ ਉੱਥੇ ਜਾ ਕੇ ਪੁੱਛਾਂਗੇ, ਕਿਉਂਕਿ ਮੈਨੂੰ ਤਾਂ ਉਹਨੇ ਗੱਲ ਦੱਸ ਦਿੱਤੀ ਪਰ ਮੈਂ ਉਹਨਾਂ ਨੂੰ ਨਹੀਂ ਇਹ ਦੱਸੀ, ਵੀ ਸਾਨੂੰ ਪਤਾ ਲੱਗ ਗਿਆ ਵੀ ਉਹਨਾਂ ਦੀਆਂ ਸਰੀਰ ਵੀ ਹੈ ਨਹੀਂ। ਉਹਨਾਂ ਨੇ ਸਾਨੂੰ ਕਿਹਾ ਵੀ ਠੀਕ ਆ ਤੁਸੀਂ ਚੱਲ ਜਾਓ, ਤੇ ਪਰ ਤੁਸੀਂ ਇਸ ਰਸਤੇ ਜਾਣਾ ਹੈ ਤੇ ਸਿੱਧੇ ਥਾਣੇ ਜਾਣਾ ਹੈ। ਅਸੀਂ ਉੱਥੇ ਆਪਣੀ ਗੱਡੀ ਲੈ ਕੇ ਥਾਣੇ ਪਹੁੰਚ ਗਏ। ਸਾਡੇ ਜਾਂਦਿਆਂ ਨੂੰ ਥਾਣੇ ਦੇ ਮੋਹਰੇ ਇੱਕ ਪ੍ਰੋਟੈਸਟ ਵਜੋਂ ਉੱਥੇ ਲੋਕ ਬੈਠੇ ਹੋਏ ਸੀ, ਇੱਕ ਦਰੀ ਵਿਛੀ ਹੋਈ ਸੀਗੀ ਜੀ, ਜਿੱਥੇ ਕਾਫੀ ਲੋਕ ਬੈਠੇ ਸੀਗੇ। ਤੇ ਉਸ ਵੇਲੇ ਤੇ ਇਹ ਗੱਲ ਬਾਹਰ ਆ ਗਈ ਸੀਗੀ ਕਿ ਚਾਹੇ ਉੱਥੋਂ ਮੈਨੂੰ ਕੱਟ ਚੋਂ ਪਤਾ ਲੱਗਾ ਵੀ ਜਸਕੀਰਤ ਸਿੰਘ ਨਾਂ ਦਾ ਕੋਈ ਪੁਲਿਸ ਅਫਸਰ ਜਿਹੜਾ ਉਹ ਇਨਵੋਲਵ ਆ। ਅੱਛਾ, ਉਸ ਵੇਲੇ ਤੇ ਅੱਛਾ, ਉੱਥੇ ਕੁਦਰਤੀ ਮੇਰੀ ਨਿਗਾਹ ਪਈ। ਉਸ ਵੇਲੇ ਦੇ ਮਿਨਿਸਟਰ ਹੁੰਦੇ ਸੀ ਬਲਵੰਤ ਸਿੰਘ, ਸਾਦੇ ਹੁੰਦੇ ਸੀ ਉਹਨਾਂ ਨੂੰ, ਅਕਾਲੀ ਦਲ ਦੀ ਸਰਕਾਰ ਸੀ ਉਦੋਂ। ਹਾਂਜੀ ਹਾਂਜੀ। ਤੇ ਮੈਂ ਜਾ ਕੇ ਜਿਵੇਂ ਜਨੂਨੀ ਹੁੰਦੇ ਆ ਬੰਦੇ, ਤੇ ਮੈਂ ਦਰੀ ਖਿੱਚ ਕੇ ਤੇ ਮੈਂ ਕਿਹਾ ਵੀ ਉਠਾਲੋ ਇਹਨੂੰ, ਹਨਾ, ਇਹ ਇੱਥੇ ਕੀ ਕਰਦਾ? ਵੀ ਇਹਨਾਂ ਇਹੀ ਤਾਂ ਕਰਾਉਣ ਵਾਲੇ ਆ ਤੇ ਇਹੀ ਹੁਣ ਰੋਸ ਵਜੋਂ ਬੈਠੇ ਆ ਇੱਥੇ, ਹਨਾ। ਤੇ ਮੈਂ ਉਹਦੇ ਵੱਲ, ਮੈਨੂੰ ਯਾਦ ਆ ਕਿ ਕਾਫੀ ਮੈਂ ਤੇ ਉਹ ਦੋਨੋਂ ਗਰਮ ਹੋ ਕੇ ਅਸੀਂ ਉਹਨੂੰ ਕਿਹਾ ਸੀਗਾ ਵੀ ਇੱਥੇ ਬੈਠਣ ਦਾ ਕੀ ਫਾਇਦਾ, ਤੁਸੀਂ ਤਾਂ ਉਹਨਾਂ ਦੇ ਸਰੀਰ ਵੀ ਨਹੀਂ ਦੇ ਸਕੇ ਘਰਦਿਆਂ ਨੂੰ। ਖੈਰ ਮੁੱਕਦੀ ਗੱਲ, ਉਹ ਫਿਰ ਗੱਲ ਉਹ ਪੁੱਛਣ ਵੀ ਕੀ ਕਰਨਾ ਹੁਣ, ਕੀ ਕਰਨਾ। ਮੈਂ ਕਿਹਾ ਵੀ ਨਹੀਂ, ਮੈਂ ਪਹਿਲਾਂ ਹੁਣ ਉੱਥੇ ਜਾਣਾ ਜਿੱਥੇ
ਉਹਨਾਂ ਦੇ ਸੰਸਕਾਰ ਕੀਤਾ। ਹੂੰ। ਉਹਨਾਂ ਨੇ ਸਾਡੀ ਇਹ ਗੱਲ ਵੀ ਉੱਥੇ ਜੀ ਇਹਨੇ ਸ਼ਾਇਦ ਬਲਵੰਤ ਸਿੰਘ ਨੇ ਕਿਹਾ ਹੋਵੇ ਜਾਂ ਕਿਸ ਤਰ੍ਹਾਂ ਸਾਨੂੰ ਇੱਕ ਪੁਲਿਸ ਦੀ ਗੱਡੀ ਸਕੌਟ ਕਰਕੇ ਉੱਥੇ ਲੈ ਗਿਆ ਜਿੱਥੇ ਉਹਨਾਂ ਦਾ ਸੰਸਕਾਰ ਕੀਤਾ ਹੋਇਆ ਸੀ। ਸੋ ਉੱਥੇ ਜਦੋਂ ਗਏ ਅਸੀਂ ਤਾਂ ਉਹ ਇੱਕ ਸ਼ਮਸ਼ਾਨ ਘਾਟ ਹੀ ਸੀ। ਮੈਨੂੰ ਹੁਣ ਐਗਜ਼ੈਕਟਲੀ ਉਹਦੀ ਲੋਕੇਸ਼ਨ ਨਹੀਂ ਯਾਦ, ਪਰ ਸਾਨੂੰ 5-7 ਮਿੰਟ ਲੱਗੇ ਉੱਥੋਂ ਥਾਣੇ ਤੋਂ ਉੱਥੇ ਜਾਣ ਲਈ। ਤੇ ਉਹਨਾਂ ਨੇ ਸਾਨੂੰ ਜਦੋਂ ਉਤਾਰਿਆ ਉੱਥੇ ਅਸੀਂ ਉਤਰੇ ਆ ਤੇ ਉਹਨਾਂ ਦਾ ਜਿਹੜਾ ਸਿਵੇ ਆ ਉਹ ਇਕੱਠੇ ਹੀ ਉਹਨਾਂ ਦੀਆਂ ਬੋਡੀਜ਼ ਸਰੀਰ ਰੱਖੇ ਹੋਣਗੇ ਤੇ ਉਹ ਅਜੇ ਗਰਮ ਸੀ ਤੇ ਵਿੱਚੋਂ ਸੇਕ ਆਉਂਦਾ ਸੀ। ਚਾਰਾਂ ਨੂੰ ਇਕੱਠਿਆਂ ਨੂੰ ਇੱਕ ਥਾਂ ਤੇ ਮਿੱਟੀ ਦੇ ਤੇਲ ਦੀ ਸਮੈਲ ਉੱਥੇ ਆਉਂਦੀ ਸੀ। ਮਿੱਟੀ ਦਾ ਤੇਲ ਕਹਿ ਲਓ ਜਾਂ ਦੂਸਰਾ ਤੇਲ ਕਹਿ ਲਓ, ਮੈਨੂੰ ਪਤਾ ਨਹੀਂ, ਪਰ ਤੁਹਾਨੂੰ ਪਤਾ ਲੱਗ ਜਾਂਦਾ ਹੈ ਕਿ ਉੱਥੇ ਤੇਲ ਦੀ ਅਸਿਸਟੈਂਸ ਵੀ ਲਈ ਗਈ ਕਿ ਇੱਕਦਮ ਇਹਨਾਂ ਦਾ ਮੁਕਾਇਆ ਜਾਵੇ। ਤੇ ਖੈਰ ਆਪਾਂ ਉੱਥੇ ਅਰਦਾਸ ਕਰਕੇ ਜੋ ਵੀ ਸੀ ਉੱਥੇ ਉਸ ਵੇਲੇ ਤੇ ਫੁੱਲ ਵੀ ਨਹੀਂ ਚੁੱਕ ਸਕਦੇ ਸੀ ਕਿਉਂਕਿ ਗਰਮ ਸੀ ਸਾਰਾ ਕੁਛ। ਅਸੀਂ ਵਾਪਸ ਆ ਗਏ। ਫਿਰ ਮੈਨੂੰ ਇੱਕ ਗੱਲ ਯਾਦ ਆ ਕਿ ਉਹ ਵਕੀਲ ਨੇ ਸਾਡੇ ਨੇ ਕਹੀ ਸੀ ਵੀ ਅਸੀਂ ਹੁਣ ਮਿਲਣਾ ਮੰਗਦੇ ਆ ਥਾਣਾ ਇੰਚਾਰਜ ਨੂੰ, ASI ਨੂੰ, ਕਿ ਸਾਡੇ ਆ ਘਰਦਿਆਂ ਨੇ ਚਿੱਠੀ ਲਿਖੀ ਆ, ਤੁਸੀਂ ਸਾਨੂੰ ਲਿਖ ਕੇ ਦੇ ਦਿਓ ਵੀ ਉਹਦੀ ਜਿਹੜੀ ਬੋਡੀ ਆ ਉਹਦੀ ਪਛਾਣ ਹੋ ਗਈ ਸੀ ਤੇ ਉਹਨੂੰ ਅਸੀਂ ਅਣਪਛਾਤਾ ਕਹਿ ਕੇ ਜਾਂ ਜੋ ਵੀ ਹੈ ਉਹਦੀ ਸਾੜ ਦਿੱਤਾ। ਹਾਲਾਂਕਿ ਉਹਦੀ ਜੇਬ ਦੇ ਵਿੱਚ ਉਹਦਾ ਆਇਡੈਂਟੀ ਕਾਰਡ ਸੀ, ਹਰਮਿੰਦਰ ਦੀ ਜੇਬ ਕਾਲਜ ਵਾਲਾ ਹਨਾ। ਤੇ ਮੈਨੂੰ ਉੱਥੇ ਯਾਦ ਹੈ ਇੱਕ ਛੋਟਾ ਜਿਹਾ ਕਮਰਾ ਸੀ ਜਿੱਥੇ ਜਾ ਕੇ ਉਹਦੇ ਸਾਈਨ ਕਰਾਉਣੇ ਸੀ ਤੇ ਮੈਂ ਕਿਹਾ ਮੈਂ ਵੀ ਚੱਲਦਾ ਆ। ਤੇ ਉੱਥੇ ਪਹਿਲੀ ਵਾਰੀ ਮੈਂ ਜਸਕੀਰਤ ਸਿੰਘ ਨੂੰ ਦੇਖਿਆ ਤਾਂ ਮੈਂ ਦੂਰੋਂ ਮੈਥੋਂ ਗਾਲ ਨਿਕਲੀ ਉਹਦੀ। ਤੇ ਉਹਨੇ ਕਿਹਾ ਵੀ ਮੈਂ ਉੱਥੇ ਸੀ ਜ਼ਰੂਰ ਹਰਮਿੰਦਰ ਜਦੋਂ ਗੋਲੀ ਲੱਗੀ ਆ, ਪਰ ਮੈਂ ਗੋਲੀ ਨਹੀਂ ਮਾਰੀ, ਗੋਲੀ ਪਿੱਛੋਂ ਆਈ ਸੀ। ਇਹ ਮੈਨੂੰ ਯਾਦ ਹੈ ਗੱਲ, ਏਦਾਂ ਕਿਹਾ ਉਹਨੇ। ਹਾਂਜੀ। ਖੈਰ ਇਹ ਗੱਲ ਤੋਂ ਬਾਅਦ ਬੜੀ ਮਾਯੂਸੀ ਦੇ ਨਾਲ ਅਸੀਂ ਉੱਥੋਂ ਫਿਰ ਵਾਪਸ ਸਿੱਧੇ ਅਸੀਂ ਚਲੋਪਰ ਆਏ ਇਹਨਾਂ ਦੇ ਪਿੰਡ, ਜਿੱਥੇ ਵੀ ਸਾਰੇ ਪਿੰਡ ਦੇ ਲੋਕ ਇੰਤਜ਼ਾਰ ਕਰਦੇ ਸੀ ਵੀ ਉਹਨਾਂ ਨੇ ਅੱਜ ਉਹਨਾਂ ਦਾ ਸਰੀਰ ਲੈ ਕੇ ਆਉਣਾ ਆ। ਤੇ ਉਹ ਸਾਡੇ ਆਉਣ ਤੋਂ, ਸਾਡੇ ਰੋਣ ਤੋਂ ਉਹਨਾਂ ਨੇ ਅੰਦਾਜ਼ਾ ਲਾ ਲਿਆ ਸੀਗਾ ਕਿ ਕੀ ਹੋਇਆ ਹੈਗਾ ਸੀ, ਕਿ ਉੱਥੇ ਕੁਛ ਨਹੀਂ ਹੈ। ਸੋ ਇਹ ਇੰਨੀਆਂ ਕੁ ਗੱਲਾਂ ਜਿਹੜੀਆਂ ਮੇਨ ਮੈਨੂੰ ਯਾਦ ਆ ਕਿ ਉਸ ਵੇਲੇ ਜਿਹੜੀਆਂ ਉਸ ਦਿਨ ਹੋਈਆਂ। ਕਸ਼ਮੀਰ ਸਿੰਘ ਜੀ, ਜਿੱਦਾਂ ਤੁਸੀਂ ਦੱਸਿਆ ਵੀ ਸਮਾਂ ਵੀ ਇਦਾਂ ਦਾ ਸੀ, ਜੂਨ 84 ਦਾ ਜਿਹੜਾ ਘੱਲੂਘਾਰਾ ਵਾਪਰ ਕੇ ਜਿਹੜਾ ਇਹ ਹਟਿਆ ਸੀ, ਉਸ ਤੋਂ ਬਾਅਦ ਦੇ ਵਿੱਚ ਬਹੁਤ ਵੱਡੀ ਇਵੈਂਟ ਸੀਗੀ, ਇੱਕ ਬਹੁਤ ਵੱਡਾ ਜਿਹੜਾ ਸਾਕਾ ਸੀ। ਉਸ ਤੋਂ ਬਾਅਦ ਦੇ ਵਿੱਚ ਜਿਹੜਾ ਫਰਵਰੀ 1986 ਦੇ ਵਿੱਚ ਜਿਹੜਾ ਇਹ ਵਾਪਰਿਆ, ਆਈ ਥਿੰਕ ਅਜ਼ਹਾਰ ਆਲਮ, ਜਿੱਦਾਂ ਸਵਰਨ ਘੋਟਨਾ ਤੇ ਜਿਨ੍ਹਾਂ ਦੇ ਨਾਮ ਤੁਸੀਂ ਪੁਲਿਸ ਵਾਲਿਆਂ ਦੇ ਜਿਹੜੇ ਉਹ ਦੱਸ ਰਹੇ ਵੀ ਇਹ ਸਾਰੇ ਜਾਣੇ ਆਪਾਂ ਨੂੰ ਪਤਾ ਵੀ ਇਹ ਕਿੱਦਾਂ ਦੇ ਬਾਅਦ ਦੇ ਵਿੱਚ ਦਰਿੰਦੇ ਜਿਹੜੇ ਉਹ ਬਣ ਕੇ ਨਿਕਲੇ। ਉਸ ਟਾਈਮ ਦੇ ਉੱਤੇ ਵੀ ਦਰਿੰਦਗੀ ਹੀ ਜਿਹੜੀ ਇਹਨਾਂ ਨੇ ਇਹ ਦਿਖਾਈ ਆ। ਓਵਰਆਲ ਪੰਜਾਬ ਦੇ ਵਿੱਚ ਫਿਰ ਕਿੱਦਾਂ ਦਾ ਰਿਐਕਸ਼ਨ ਇਸ ਦਾ ਜਿਹੜਾ ਹੋ ਗਿਆ? ਆਪਾਂ ਨੂੰ ਪਤਾ ਵੀ ਜੋ ਉਸ ਤੋਂ ਬਾਅਦ ਦੇ ਵਿੱਚ ਨੰਗਾ ਨਾਚ ਉੱਥੇ ਮੁੰਡਿਆਂ ਦੇ ਨਾਲ ਖੇਡਿਆ ਗਿਆ। ਇਹ ਘਟਨਾ ਜਿਸ ਵੇਲੇ ਵਰਤੀ ਨਾ, ਉਸ ਵੇਲੇ ਪੁਲਿਸ ਦਾ ਦਬਾਅ ਜਿਹੜਾ ਆ ਉਹ ਤਕਰੀਬਨ ਵਾਧੂ ਹੋ ਗਿਆ ਸੀਗਾ ਮੂਵਮੈਂਟ ਤੇ। ਇਸ ਕਰਕੇ ਬਹੁਤ ਜ਼ਿਆਦਾ ਨਾ ਤਾਂ ਸਰਕਾਰ ਨੇ ਕੁਛ ਕੀਤਾ ਤੇ ਨਾ ਸਾਡੀ ਲੀਡਰਸ਼ਿਪ ਹੀ ਬਹੁਤਾ ਕੁਛ ਕਰ ਸਕਦੀ ਸੀ, ਕਿਉਂਕਿ ਸਾਰਿਆਂ ਨੂੰ ਆਪਣੀ ਆਪਣੀ ਦੌੜ ਪਈ ਸੀਗੀ। ਸਾਰੇ ਉਹ ਹਾਵੀ ਹੋ ਗਿਆ ਸੀ, ਤੁਸੀਂ ਕਹਿ ਸਕਦੇ ਆ। ਸਰਕਾਰ ਜਿਹੜੀ ਉਸ ਵੇਲੇ ਸਿਸਟਮ ਹਾਵੀ ਹੋ ਗਿਆ ਸੀਗਾ। ਤੇ ਮੈਨੂੰ ਯਾਦ ਆ ਕਿ ਜਦੋਂ ਇਹਨਾਂ ਦੀਆਂ ਅਸਥੀਆਂ ਲੈ ਕੇ ਆਏ, ਇੱਕ ਸਾਡੇ ਬੰਦੇ ਸੀਗੇ ਸਿੰਘ, ਉਹਨਾਂ ਨੇ ਬੜਾ ਸ਼ੀਸ਼ੇ ਦਾ ਬਹੁਤ ਸੋਹਣਾ ਜਿਹਾ ਕੰਟੇਨਰ ਮੰਗਾਇਆ ਤੇ ਇਹਨਾਂ ਦੀਆਂ ਅਸਥੀਆਂ ਜਿਹੜੀਆਂ ਜਦੋਂ ਅਸੀਂ ਚੁਗਣ ਗਏ ਸੀ, ਮੈਂ ਨਾਲ ਸੀ, ਤੇ ਉਹਦੇ ਵਿੱਚ ਇਕੱਠੀਆਂ ਹੀ ਸਾਰੇ ਸ਼ਹੀਦਾਂ ਦੀਆਂ, ਇਹ ਨਹੀਂ ਪਤਾ ਸੀ ਵੀ ਕਿਹੜੇ ਫੁੱਲ ਸਾਰਿਆਂ ਦੀ ਅਸੀਂ ਲੈ ਕੇ ਉਹਨੂੰ ਚਾਰੇ ਪਾਸੇ ਸ਼ੀਸ਼ਾ ਲਾਇਆ ਹੋਇਆ ਸੀਗਾ। ਤੇ ਸਾਡਾ ਸੀਗਾ ਕਿ ਇਹਨੂੰ ਆਪਾਂ ਹੁੰਦੇ ਹੋਏ ਚਲੂਪਰ ਤੋਂ ਸਾਰਾ ਤੇ ਕੀਰਤਪੁਰ ਸਾਹਿਬ ਜਿਹੜਾ ਪਿੰਡਾਂ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਸੰਗਤ ਦਰਸ਼ਨ ਕਰੇ। ਤੇ ਬਹੁਤ ਭਾਰੀ ਗਿਣਤੀ ਦੇ ਵਿੱਚ ਸੰਗਤ ਜ਼ਰੂਰ ਮੌਜੂਦ ਸੀਗੀ ਹਰ ਥਾਂ ਤੇ, ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨੇ। ਤੇ ਜਿੱਦਣ ਭੋਗ ਪਾਇਆ ਗਿਆ ਚਲੂਪਰ ਦੇ ਵਿੱਚ, ਛੋਟਾ ਜਿਹਾ ਪਿੰਡ ਆ, ਤੇ ਉਸ ਵੇਲੇ ਪਿੰਡ ਨਹੀਂ ਦੀਦਾ ਸੀ, ਸੰਗਤ ਹੀ ਦੀਦੀ ਸੀ, ਇੰਨੀ ਜ਼ਿਆਦਾ ਸੰਗਤ ਇਕੱਠੀ ਹੋਈ ਸੀਗੀ। ਪਰ ਅਫਸੋਸ ਦੀ ਗੱਲ
ਕਿ ਅਸੀਂ ਇਹਨਾਂ ਪਰਿਵਾਰਾਂ ਦਾ ਉਸ ਢੰਗ ਦੇ ਨਾਲ ਉਹ ਦੇਣ ਨਹੀਂ ਦੇ ਸਕੇ ਅੱਜ ਦੀ ਡੇਟ ਵਿੱਚ ਜਿਹਦਾ ਚਾਹੀਦਾ ਸੀਗਾ। ਦੂਜੇ ਪਾਸੇ ਇਹ ਵੀ ਕਹਿੰਦਾ ਵੀ ਕਿਹਦਾ ਕਿਹਦਾ ਦੇਣ, ਕਿਹੜਾ ਕਿਹੜਾ ਦਿੱਤਾ। ਘਰ ਘਰ ਸਿਵੇ ਬਲੇ, ਘਰ ਘਰ ਲੋਕ ਅਫੈਕਟ ਹੋਏ। ਜਿਹੜੇ ਪੈਰਵਾਈ ਕਰਨੇ ਵਾਲੇ ਲੋਕ ਉਹ ਬਹੁਤ ਰਹਿ ਗਏ, ਪੁਲਿਸ ਦਾ ਜ਼ੋਰ ਵੱਧ ਗਿਆ ਤੇ ਇੱਕ ਕਿਸਮ ਦੀ ਦੌੜ ਲੱਗ ਗਈ। ਉਸ ਤੋਂ ਬਾਅਦ ਤੁਹਾਨੂੰ 89 ਦਾ ਪਤਾ ਹੀ ਆ ਵੀ ਉਹ ਕਿੱਥੇ ਤਾਈਂ ਲੈ ਗਏ ਕਿ ਫਿਰ ਇਹਨਾਂ ਨੇ ਕਾਫੀ ਸਫਾਇਆ ਕਰਤਾ ਸੀ। ਕਸ਼ਮੀਰ ਸਿੰਘ ਜੀ, ਜਿੱਦਾਂ ਤੁਸੀਂ ਦੱਸਿਆ ਵੀ ਜਸਟਿਸ ਗੁਰਨਾਮ ਸਿੰਘ ਹੋਣਾ ਦੇ ਕਮਿਸ਼ਨ ਬੈਠਾ, ਉਸਨੇ ਆਪਣੀ ਕਾਰਵਾਈ ਜਿਹੜੀ ਉਹ ਕੀਤੀ, ਰਿਪੋਰਟ ਜਿਹੜੀ ਉਹ ਕੀਤੀ, ਅਸੈਂਬਲੀ 'ਚ ਕਦੀ ਪੇਸ਼ ਹੀ ਨਹੀਂ ਕੀਤੀ ਗਈ। ਇੰਨੇ ਜਿਹੜੇ ਆ ਦਹਾਕੇ ਲੱਗ ਗਏ, ਅਜੇ ਤੱਕ ਵੀ ਜਿਹੜੇ ਪਰਿਵਾਰ ਆ ਉਹ ਇਨਸਾਫ ਦੀ ਦੁਹਾਈ ਪਾਉਂਦੇ ਆ। ਦੇਖੋ, ਸਰਦਾਰ ਬਲਦੇਵ ਸਿੰਘ ਜੀ ਜਿਹੜੇ ਰਵਿੰਦਰ ਸਿੰਘ ਲਿਤਰਾ ਉਹਨਾਂ ਦੇ ਡੈਡ ਹੈਗੇ ਆ, ਪਿਤਾ ਜੀ ਆ, ਇੱਕ ਇਕੱਲੇ ਇਨਸਾਨ ਨੇ ਜਥੇਬੰਦੀ ਤੋਂ ਵੱਧ ਕੰਮ ਕੀਤਾ। ਕਿਸੇ ਬੰਦੇ ਨੇ ਉਸ ਲੈਵਲ ਤੇ ਇਮਾਨਦਾਰੀ ਨਾਲ ਪਰਸਿਸਟੈਂਟਲੀ ਜਾਂ ਡਿਊ ਡਿਲੀਜੈਂਟਲੀ ਦਿਖਾ ਕੇ ਕੰਮ ਨਹੀਂ ਕੀਤਾ। ਐਟਲੀਸਟ ਉਹਨਾਂ ਨੇ ਰਿਪੋਰਟ ਦੀ ਪਹਿਲੀ ਜਿਹੜੀ ਆ ਕਾਪੀ ਜਿਹੜੀ ਆ ਅੱਧੀ, ਉਹ ਤਾਂ ਜ਼ਰੂਰ ਕਢਵਾ ਲਈ ਤੇ ਪੇਸ਼ ਕਰਵਾਤੀ, ਕਿਉਂਕਿ ਉਹ ਹਟੇ ਹੀ ਨਹੀਂ ਪਿੱਛੇ। ਉਹਨਾਂ ਨੇ ਆਪਣੀ ਜ਼ਿੰਦਗੀ ਦਾ ਇਹੋ ਮਤਲਬ ਇੱਕ ਮਕਸਦ ਹੀ ਬਣਾ ਲਿਆ ਕਿ ਮੈਂ ਇਹੀ ਕੰਮ ਕਰਨਾ ਆ ਤੇ ਇਹਨਾਂ ਨੂੰ ਇਨਸਾਫ ਦਿਵਾਉਣਾ। ਹਾਂ, ਉਹਨਾਂ ਦੀ ਜਿਹੜੀ ਹੈਲਪ ਜ਼ਰੂਰ ਕੀਤੀ ਉਸ ਵੇਲੇ ਮਹਾਲੋਂ ਸਾਹਿਬ, ਮੇਰਾ ਖਿਆਲ ਤਖਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਸੀਗੇ, ਉਹਨਾਂ ਨੇ ਆਪਣੇ ਤੌਰ ਤੇ ਜਿਹੜੀ ਹੈਲਪ ਕੀਤੀ ਆ ਉਹ ਜ਼ਰੂਰ ਕਹਿਣਾ ਬਣਦਾ ਕਿ ਕੀਤੀ ਸੀਗੀ ਉਹਨਾਂ ਨੇ, ਜਿੰਨਾ ਕਰ ਸਕਦੇ ਸੀਗੇ। ਪਰ ਉਸ ਲੈਵਲ ਤੇ ਕਿਸੇ ਵੀ ਸਰਕਾਰ ਵੱਲੋਂ, ਕਿਸੇ ਵੀ ਪਾਰਟੀ ਵੱਲੋਂ ਇਹ ਨਹੀਂ ਗੱਲ ਹੋਈ। ਸੋ ਇਹ ਸਾਰਾ ਜਿਹੜਾ ਹੁਣ ਰਿਪੋਰਟ ਬਾਹਰ ਆਈ ਹੈ, ਇਹਦਾ ਸਿਹਰਾ ਜਿਹੜਾ ਆ ਇਹ ਸਰਦਾਰ ਬਲਦੇਵ ਸਿੰਘ ਹੋਣਾ ਤੇ ਜਾਂਦਾ ਹੈ। ਆਪਾਂ ਦੇਖਿਆ ਵੀ ਜਿਸ ਥਾਂ ਦੇ ਉੱਤੇ ਵਾਪਰਿਆ, ਜਿਸ ਮੁਲਕ ਦੇ ਵਿੱਚ ਉੱਥੇ ਵਾਪਰਿਆ, ਉੱਥੇ ਤੇ ਇਨਸਾਫ ਦੀ ਮੰਗ ਕਰਨਾ ਵੀ ਕਈ ਵਾਰੀ ਏਦਾਂ ਲੱਗਦਾ ਵੀ ਆਪਾਂ ਹੀ ਸ਼ਾਇਦ ਖੌਰੇ ਕਮਲੇ ਆ ਵੀ ਉੱਥੇ ਇਨਸਾਫ ਦੀ ਜਿਹੜੀ ਉਹ ਆਸ ਉਮੀਦ ਲਾਈ ਬੈਠੇ ਆ। ਅਮਰੀਕਾ ਵਰਗੇ ਮੁਲਕ ਦੇ ਵਿੱਚ ਕਈ ਸ਼ਹਿਰਾਂ ਨੇ, ਕੈਲੀਫੋਰਨੀਆ ਦੀ ਅਸੈਂਬਲੀ ਨੇ, US ਦੀ ਕਾਂਗਰਸ ਨੇ ਵੀ ਜਿਹੜਾ ਸਾਕਾ ਨਕੋਦਰ ਦਾ ਇਹ ਦਿਨ ਆ ਉਸ ਨੂੰ ਮਾਨਤਾ ਦਿੱਤੀ। ਹਾਂਜੀ, ਇਹ ਦੇਖੋ ਇਸ ਸਿਸਟਮ ਦੀ ਬਿਊਟੀ ਆ। ਤੇ ਨਾਲ ਫਿਰ ਮੈਂ ਫੇਰ ਕ੍ਰੈਡਿਟ ਦਊਂਗਾ ਜ਼ਿਆਦਾ ਸਭ ਤੋਂ ਉਹਨਾਂ ਦੇ ਵੱਡੇ ਭਾਈ ਜਿਹੜੇ ਰਵਿੰਦਰ ਸਿੰਘ ਦੇ, ਡਾਕਟਰ ਹਰਿੰਦਰ ਸਿੰਘ, ਕਿ ਆਪਣੇ ਬਾਪ ਦੇ ਨਾਲ ਲੱਗ ਕੇ ਉਹਨਾਂ ਨੇ, ਜਿੱਥੇ ਉਹਨਾਂ ਨੇ ਇੰਡੀਆ ਕੰਮ ਕਰਦੇ ਸੀ ਉੱਥੇ ਨਾਲ ਇਹਨਾਂ ਨੇ ਇੱਥੇ ਕੰਮ ਕੀਤਾ। ਤੇ ਥੈਂਕਸ ਟੂ ਅਮਰੀਕਨ ਸਿਸਟਮ ਜਿਹੜਾ ਕਿ ਇਹਨਾਂ ਨੇ ਕਾਂਗਰਸ ਵਿੱਚ ਜਾਂ ਅਸੈਂਬਲੀ ਦੇ ਵਿੱਚ ਜਾਂ ਹੋਰ ਸਿਟੀਆਂ ਨੇ ਜਿੱਥੇ ਜਿੱਥੇ ਵੀ ਆ, ਸੈਨ ਹੋਜ਼ੇ ਵੀ, ਯੂਨੀਅਨ ਸਿਟੀ ਵੀ ਪੈ ਰਿਹਾ ਆਪਣੇ ਮਤਾ ਇਹਦਾ। ਸੋ ਅੱਜ ਵੀ ਮੋਡੈਸਟੋ ਸੁਪਰਵਾਈਜ਼ਰ ਆਫਿਸ 'ਚ ਹੋਇਆ ਰੈਜ਼ੋਲੂਸ਼ਨ, ਅੱਜ ਸ਼ਾਮ ਨੂੰ ਫਿਰ ਮੰਟੀਕੇ ਵੀ ਹੋਣਾ ਆ। ਸੋ ਇਸ ਸਿਸਟਮ ਦੇ ਕਰਕੇ ਅਸੀਂ ਇੱਥੇ ਅਮਰੀਕਾ ਦੇ ਵਿੱਚ ਬੈਠੇ ਹਾਂ ਕਿ ਜਿਨ੍ਹਾਂ ਨੇ ਐਟਲੀਸਟ ਰਿਕਗਨਾਈਜ਼ ਤਾਂ ਕੀਤਾ ਨਾ ਕਿ ਉਹਨਾਂ ਦੀ ਸ਼ਹੀਦੀ ਜਿਹੜੀ ਆ ਉਦਣ ਹੋਈ ਸੀ ਤੇ ਇਹ ਘਟਨਾ ਵਾਪਰੀ ਸੀ। ਕਸ਼ਮੀਰ ਸਿੰਘ ਸ਼ਾਹੀ ਜੀ, ਤੁਹਾਡੇ ਨਿੱਘੇ ਸਾਥੀ ਸੀਗੇ ਉਹ, ਤੁਸੀਂ ਇਕੱਠੇ ਪੜ੍ਹੇ ਆ। ਅੱਜ 40 ਸਾਲ ਬਾਅਦ ਕਿਵੇਂ ਦੇਖਦੇ ਆ, ਕਿਵੇਂ ਯਾਦ ਕਰਦੇ ਆ ਤੁਸੀਂ ਉਸ ਦਿਨ ਨੂੰ, ਉਹ ਘਟਨਾਵਾਂ ਨੂੰ? ਮੈਨੂੰ ਅੱਜ ਸਵੇਰੇ ਹੀ ਨਾ ਚੇਤੇ ਆ ਗਈ ਗੱਲ ਕਿ ਇੱਕ ਦਿਨ ਮੈਨੂੰ ਕਹਿੰਦਾ ਵੀ ਜੇ ਯਾਰ ਸਾਨੂੰ ਪੁਲਿਸ ਨੇ ਫੜ ਲਿਆ ਤੇ ਸਾਨੂੰ ਹੁਣ ਸਿੰਘਾਂ ਦਾ ਪਤਾ ਹੈ ਕਿਹੜੇ ਕਿੱਥੇ ਆਉਂਦੇ ਆ, ਤੇ ਸਾਡੇ ਕੋਲੋਂ ਕਿਤੇ ਬੋਲ ਹੀ ਨਾ ਹੋ ਜਾਵੇ, ਕਹਿ ਹੀ ਨਾ ਹੋਵੇ, ਦੱਸ ਹੀ ਨਾ ਹੋ ਜਾਵੇ। ਤੂੰ ਮੈਨੂੰ ਤੂੰ ਕੁੱਟ, ਹਾਕੀ ਪਈ ਸੀ ਕਮਰੇ ਦੇ ਵਿੱਚ, ਤੂੰ ਮੈਨੂੰ ਇਸ ਤਰ੍ਹਾਂ ਕੁੱਟ ਤੇ ਵੀ ਮੇਰੇ ਤੋਂ ਗੱਲ ਕਢਾਉਣੀ ਆ ਕੋਈ, ਮੈਂ ਦੇਖਾਂ ਮੈਂ ਸਹਿ ਲੈਣਾ। ਅੱਛਾ। ਤੇ ਮੈਂ ਨਾ ਉੱਥੇ ਕਮਰੇ ਤੋਂ ਬਾਹਰ ਹੀ ਸੀਗੇ ਅਸੀਂ, ਤੇ ਮੈਂ ਉਹਦੇ ਬੜੀ ਜ਼ੋਰ ਨਾਲ ਆਪਣੀ ਵੱਲੋਂ ਹਾਕੀ ਮਾਰੀ ਹਨਾ। ਤੇ ਪਰ ਇੱਕ ਦੋਸਤ ਨੂੰ, ਇੱਕ ਨਾਲ ਦੇ ਸਿੰਘ ਨੂੰ ਕਿੰਨੀ ਕੁ ਜ਼ੋਰ ਨਾਲ ਤੁਸੀਂ ਮਾਰ ਸਕਦੇ ਆ ਹਨਾ, ਦਿਲ 'ਚ ਰੈਜ਼ਿਸਟੈਂਸ ਤਾਂ ਹੁੰਦੀ ਆ। ਤੇ ਉਹ ਕਹਿੰਦਾ ਵੀ 1 ਮਿੰਟ ਮੈਨੂੰ ਫੜਾਈ ਹਾਕੀ ਹਨਾ। ਉਹਨੇ ਮੇਰੇ ਹਾਕੀ ਇੰਨੀ ਜ਼ੋਰ ਨਾਲ ਮਾਰੀ ਕਿ ਮੈਨੂੰ ਸੁਰਤ ਭੁੱਲ ਗਈ ਮੇਰੀ, ਤੇ ਮੈਂ ਥੱਲੇ ਡਿੱਗ ਪਿਆ। ਹਨਾ, ਉਹ ਟੈਸਟ ਕਹਿੰਦੇ ਤੁਹਾਡਾ ਵੀ ਨਾਲ ਹੀ ਲੈਣਾ। ਤੇ ਉਸ ਵੇਲੇ ਮਤਲਬ ਉੱਥੇ ਮੇਰੇ ਜਿਹੜੇ ਪੱਟ ਦੇ ਪਿਛਲੇ ਪਾਸੇ ਉਹ ਛਪ ਗਈ ਸੀ ਉਦਾਂ ਹੀ ਸਿੱਧੀ ਹਨਾ। ਕਹਿੰਦਾ ਇਹ ਤੋਂ ਘੱਟ ਨਹੀਂ, ਕਹਿੰਦਾ ਸਹਿ ਹੋ ਗਈ ਹੈ। ਮੈਂ ਕਿਹਾ ਤੇਰੀ ਤਾਂ ਸਹਿ ਹੋ ਗਈ ਆ, ਪਰ ਅੱਗੇ ਹੁਣ ਪਤਾ ਨਹੀਂ। ਸੋ ਅੱਜ ਮੈਨੂੰ ਉੱਥੇ ਫੇਰ ਉਹ ਨਿਸ਼ਾਨ ਦੀ ਯਾਦ ਆਈ
ਕਿ ਕਾਸ਼ ਅੱਜ ਵੀ ਉਹ ਹੁੰਦਾ ਤੇ ਅਸੀਂ ਇਦਾਂ ਦੀਆਂ ਗੱਲਾਂ ਆਪਸ ਵਿੱਚ ਕਰਦੇ। ਸਾਡੇ ਮੰਜੇ ਨਾਲ ਹੁੰਦੇ ਸੀ, ਗੱਭੇ ਟੇਬਲ ਹੁੰਦਾ ਸੀ ਤੇ ਰਾਤ ਨੂੰ ਲੱਗੇ ਰਹਿਣਾ। ਤੇ ਉਹਨੇ ਹਮੇਸ਼ਾ ਇੱਕੋ ਹੀ ਗੱਲ ਕਰਨੀ ਆ ਵੀ ਕਿਵੇਂ ਇਮਾਨਦਾਰੀ ਨਾਲ ਅਸੀਂ ਕੀ ਕਰ ਸਕਦੇ ਆ ਤਾਂ ਕਿ ਮੁੰਡੇ ਭੜਕਾਊ ਵੀ ਨਾ ਬਣਨ, ਸਾਨੂੰ ਹੱਕ ਵੀ ਮਿਲਣ। ਸੋ ਸਾਡੀ ਜ਼ਿਆਦਾ ਐਡਵੋਕੇਸੀ ਦਾ ਰੋਲ ਹੁੰਦਾ ਸੀਗਾ, ਪ੍ਰੋਟੈਸਟ ਕਰਨੇ, ਰੈਲੀਆਂ ਕਰਨੀਆਂ, ਕਾਨਫਰੰਸਾਂ ਕਰਨੀਆਂ, ਲੋਕਾਂ ਨੂੰ ਜਾਗਰੂਕ ਕਰਨਾ। ਤੇ ਉਸ ਬੰਦੇ ਨੇ ਬਹੁਤ ਥੋੜੀ ਸਮੇਂ ਦੇ ਵਿੱਚ ਹੀ ਮਤਲਬ ਬੜੀ ਵੱਡੀ ਦੇਣ ਦਿੱਤੀ ਹੈਗੀ ਆ ਖਾਲਸਾ ਪੰਥ ਨੂੰ। ਜਿਹੜੇ ਬਲਧੀਰ ਸਿੰਘ ਸੀ ਰਾਮਗੜ੍ਹ ਵਾਲੇ, ਉਹਨਾਂ ਨੂੰ ਅਸੀਂ ਫੌਜੀ ਸਾਧਦੇ ਸੀ, ਖਾਲਸਾ ਕਾਲਜ ਦੇ ਵਿਦਿਆਰਥੀ ਸੀ, ਬੜੇ ਹਸਮੁਖ। ਤੇ ਉਹਨਾਂ ਨੇ ਕਹਿਣਾ ਵੀ ਮੇਰੇ ਤੋਂ ਲੀਡਰੀ ਲੂਡਰੀ ਨਹੀਂ ਹੋਣੀ, ਮੈਨੂੰ ਤਾਂ ਤੁਸੀਂ ਦੱਸ ਦਿਓ ਵੀ ਕਿੱਥੇ ਕੀ ਕਰਨਾ, ਐਕਸ਼ਨ ਦੱਸੋ ਕੀ ਕਰਨਾ, ਐਕਸ਼ਨ ਦੱਸੋ। ਤੇ ਉਹਨੇ ਹੱਸਦੇ ਰਹਿਣਾ, ਮਤਲਬ ਕੋਈ ਵੀ ਕੰਮ ਹੋਵੇ, ਕੋਈ ਕਿਤੇ ਲੰਗਰ ਲਿਆਉਣਾ ਆ, ਕਿਤੇ ਕੁਛ ਕਰਨਾ ਆ, ਤੇ ਇੱਕਦਮ ਮੋਹਰੇ ਹੋਣਾ। ਤੇ ਉਹੀ ਚੀਜ਼ ਉਹਨੇ ਉੱਥੇ ਦਿਖਾਈ ਨਕੋਦਰ ਜਾ ਕੇ ਵੀ ਇਹ ਦੋਨੇ ਜਾਣੇ ਜਿਹੜੇ ਅਰਦਾਸ ਕਰਕੇ ਫਿਰ ਪਿੱਛੇ ਨਹੀਂ ਮੁੜੇ। ਰਵਿੰਦਰ ਸਿੰਘ ਲਿੱਤਰਾਂ ਵਾਲਿਆਂ ਦੀ ਤਾਂ ਉਮਰ ਬਹੁਤ ਛੋਟੀ ਸੀਗੀ ਤੇ ਝਿਲਮਣ ਸਿੰਘ ਹੁਣਾਂ ਨੂੰ ਮੈਂ ਪਰਸਨਲੀ ਨਹੀਂ ਜਾਣਦਾ ਸੀ ਪਹਿਲਾਂ, ਪਰ ਉਹਨਾਂ ਨੇ ਬਿਲਕੁਲ ਇਹਨਾਂ ਦੇ ਨਾਲ ਡਟ ਕੇ ਹਿੱਕ ਦੇ ਵਿੱਚ ਸਾਰਿਆਂ ਨੇ ਗੋਲੀਆਂ ਖਾਧੀਆਂ। ਅੱਜ ਜਦੋਂ ਮੈਨੂੰ ਯਾਦ ਆਉਂਦੀ ਸੀ, ਫਿਰ ਮੈਨੂੰ ਮੇਰੇ ਕੋਲ ਦੀ ਫੋਟੋ ਹੈਗੀ ਆ, ਮੈਂ ਦੇਖੀ ਤੇ ਘਰੇ ਕਾਲ ਕੀਤੀ। ਤੇ ਬੜਾ ਔਖਾ ਹੁੰਦਾ ਉਹਨਾਂ ਦੇ ਘਰੇ ਵੀ ਗੱਲ ਕਰਨ ਨੂੰ, ਵੀ ਕੀ ਕਹੀਏ। ਖੈਰ ਉਹਨਾਂ ਦੇ ਪਰਿਵਾਰ ਨੇ ਕਦੀ ਫਾਈਨੈਂਸ਼ੀਅਲ ਹੈਲਪ ਦੀ ਉਹਨਾਂ ਨੇ ਕੋਈ ਗੁਹਾਰ ਨਹੀਂ ਲਵਾਈ, ਕਦੀ ਉਹਨਾਂ ਨੇ ਕੁਛ ਨਹੀਂ ਕੀਤਾ। ਸਿਰਫ ਇੰਨਾ ਆ ਕਿ ਉਹਨਾਂ ਨਾਲ ਗੱਲਬਾਤ ਕਰ ਲਈਦੀ ਆ, ਉਹਨਾਂ ਨੂੰ ਫੋਨ ਕਰ ਲਈਦਾ, ਉੱਥੇ ਜਾ ਕੇ ਉਹਨਾਂ ਨੂੰ ਮਿਲਿਆ ਜਾਈਦਾ ਸੀਗਾ। ਹੁਣ ਉਹਨਾਂ ਦੇ ਮਾਤਾ ਜੀ ਵੀ ਚਲੇ ਗਏ ਆ, ਪਿਤਾ ਜੀ ਵੀ ਚਲੇ ਗਏ ਆ, ਤੇ ਉਹ ਇਹੀ ਕਹਿੰਦੇ ਹੁੰਦੇ ਸੀਗੇ ਉਹਨਾਂ ਦੇ ਡੈਡੀ ਕਿ ਕਸ਼ਮੀਰ ਓਦਾਂ ਹੀ ਜਾਨ ਗਵਾ ਗਿਆ ਯਾਰ, ਕੁਛ ਬਣਿਆ ਤਾਂ ਹੈ ਨਹੀਂ ਤੁਹਾਡਾ। ਇਹ ਗੱਲ ਉਹਨਾਂ ਦੀ ਮੈਨੂੰ ਮਤਲਬ ਕਿਸੇ ਹੱਦ ਤੱਕ ਰੜਕਦੀ ਵੀ ਆ, ਟੁੰਬਦੀ ਵੀ ਆ। ਤੇ ਕਿਉਂਕਿ ਮੇਰੇ ਕੋਲ ਉਸ ਗੱਲ ਦਾ ਇੰਨਾ ਜਵਾਬ ਤਾਂ ਨਹੀਂ ਸੀ, ਭਾਵੇਂ ਅਸੀਂ ਕਹਿ ਦਿੰਦੇ ਸੀ ਕਿ ਸ਼ਹੀਦੀਆਂ ਕਦੀ ਅਜਾਈ ਨਹੀਂ ਜਾਂਦੀਆਂ, ਪਰ ਇੱਕ ਬਾਪ ਦੇ ਮੂੰਹ ਤੇ ਉਹ ਅੱਖਰ ਨਿਕਲਣੇ, ਉਹ ਕਹਿੰਦਾ ਸੀ ਵੀ ਮੈਂ ਕੁਛ ਦੇਖ ਲਵਾਂ ਇਹਦਾ ਨਤੀਜਾ ਕਿ ਕੀ ਨਿਕਲਣਾ, ਪਰ ਉਹਨਾਂ ਨੂੰ ਨਹੀਂ ਪਤਾ ਲੱਗਿਆ। ਕੀ ਤੁਸੀਂ ਸੋਚਦੇ ਆ ਕੀ ਨਤੀਜਾ? ਇੰਨੀਆਂ ਸ਼ਹਾਦਤਾਂ, ਹਜ਼ਾਰਾਂ ਹੀ ਲੱਖਾਂ ਮੁੰਡੇ ਸ਼ਹੀਦ ਹੋ ਗਏ, ਕੀ ਤੁਸੀਂ ਸੋਚਦੇ ਆ ਕਿੱਥੇ ਖੜੇ ਆ ਹੁਣ ਆਪਾਂ? ਦੇਖੋ, ਜੇ ਤਾਂ ਤੁਸੀਂ ਛੋਟੇ ਟਾਈਮ ਸਪੈਨ ਨਾਲ ਦੇਖਦੇ ਆ ਵੀ 10-20 ਸਾਲ ਦੇ, ਤੇ ਸਾਨੂੰ ਲੱਗਦਾ ਹੈ ਕਿ ਬਹੁਤ ਮਾੜੀ ਹਾਲਤ ਹੋ ਗਈ, ਬੜਾ ਕੁਛ ਹੋ ਗਿਆ, ਹਨਾ। ਪਰ ਜੇ ਤੁਸੀਂ ਲੰਬੇ ਇਤਿਹਾਸ ਨੂੰ ਆਪਾਂ ਦੇਖੀਏ ਤੇ ਇਹ ਚੀਜ਼ਾਂ ਪਹਿਲੀ ਵਾਰੀ ਨਹੀਂ ਵਾਪਰੀਆਂ, ਇਹ ਵਾਪਰਦੀਆਂ ਰਹੀਆਂ। ਜਿਹੜੀਆਂ ਕੌਮਾਂ ਸਿਰ ਚੁੱਕਦੀਆਂ, ਜਿਹੜੀਆਂ ਕੌਮਾਂ ਹੱਕ ਸੱਚ ਦੀ ਆਵਾਜ਼ ਨੂੰ ਮੰਗਦੀਆਂ ਆ, ਉਹਨਾਂ ਦੇ ਨਾਲ ਏਦਾਂ ਹੁੰਦਾ ਆ, ਤੇ ਸਾਡੇ ਨਾਲ ਸ਼ੁਰੂ ਤੋਂ ਹੁੰਦਾ ਆਇਆ। ਸੋ ਮੈਂ ਨਿਰਾਸ਼ਾਵਾਦੀ ਪਾਸੇ ਨੂੰ ਨਹੀਂ ਜਾਣਾ ਮੰਗਦਾ। ਮੈਂ ਕਹਿੰਦਾ ਵੀ ਆਪਾਂ ਜਿੰਨਾ ਵੀ ਕੰਮ ਕਰ ਸਕਦੇ ਆ ਨਾ, ਉਹਨਾਂ ਥੋੜਾ ਕਰ ਸਕੀਏ, ਤੇ ਵੱਧ ਤੋਂ ਵੱਧ ਕੋਸ਼ਿਸ਼ ਕਰੀਏ ਵੀ ਜੇ ਕਿਸੇ ਦੀ ਹੈਲਪ ਨਹੀਂ ਕਰ ਸਕਦੇ ਤਾਂ ਘੱਟੋ ਘੱਟ ਉਹਦੇ ਲੱਤਾਂ ਨਾ ਖਿੱਚੀਏ। ਕਿਉਂਕਿ ਜੇ ਕਿਸੇ ਨੂੰ ਤੁਸੀਂ ਨਾ ਸਿਰ ਦੇ ਉੱਤੇ 20 ਕਿਲੋ ਭਾਰ ਵੀ ਚੁਕਾ ਦੋਗੇ ਤੇ ਉਹ ਬੰਦਾ ਚੱਲ ਪੈਂਦਾ ਆ, ਤੁਰ ਪੈਂਦਾ ਆ। ਪਰ ਜੇ ਕਿਸੇ ਦੀ ਲੱਤ ਨਾਲ ਤੁਸੀਂ ਜਦੋਂ ਬੱਟੇ ਬੰਨ੍ਹ ਦਿੰਦੇ ਆ ਨਾ, ਤੇ 1 ਕਿਲੋ ਦਾ ਬੱਟਾ ਬੰਨ੍ਹ ਕੇ ਵੀ ਤੁਰਿਆ ਨਹੀਂ ਜਾਂਦਾ ਫਿਰ ਬਹੁਤਾ। ਸੋ ਇਹ ਜ਼ਰੂਰ ਮੈਂ ਕਹਾਂਗਾ ਕਿ ਇਹਨਾਂ ਦੀ ਪਵਿੱਤਰ ਖੂਨ ਜਿਹੜਾ ਉਹਨਾਂ ਦਾ ਜਿਹੜਾ ਡੁੱਲਾ ਆ, ਉਹ ਕਦੀ ਅਜਾਈ ਨਹੀਂ ਜਾਊਗਾ, ਇਹ ਮੇਰੀ ਆਸ ਆ। ਤੇ ਮੈਨੂੰ ਇਹ ਵੀ ਲੱਗਦਾ ਹੈ ਕਿ ਜਿਸ ਤਰ੍ਹਾਂ ਉਹਨਾਂ ਨੇ ਸਤਿਗੁਰ ਦੇ ਭੈ ਭਾਵਨਾ ਦੇ ਵਿੱਚ ਸ਼ਹੀਦੀ ਦਿੱਤੀ ਆ, ਸਤਿਗੁਰ ਨੇ ਜ਼ਰੂਰ ਉਹਨਾਂ ਨੂੰ ਆਪਣੀ ਗੋਦ ਵਿੱਚ ਬਿਠਾਇਆ ਹੋਊਗਾ। ਕੀ ਕਹਿਣਾ ਚਾਹੁੰਦੇ ਆ ਸਾਰੀ ਸਿੱਖ ਸੰਗਤ ਨੂੰ? ਅਜਿਹੇ ਬਹੁਤ ਸ਼ਹੀਦ ਪਰਿਵਾਰ ਨੇ ਪਿੱਛੇ, ਜੋ ਆਸਵੰਦ ਨੇ, ਬਹੁਤ ਜਿਹੜੇ ਸਿੱਖ ਆ ਉਹ ਬਾਹਰਲੇ ਮੁਲਕਾਂ 'ਚ ਆ ਗਏ ਨੇ। ਹੁਣ ਕਈ ਉੱਥੇ ਵੀ ਸੌਖੇ ਨੇ, ਇਹ ਨਹੀਂ ਆਪਾਂ ਕਹਿੰਦੇ ਫਾਈਨੈਂਸ਼ਲੀ, ਪਰ ਕਿਤੇ ਨਾ ਕਿਤੇ ਰਹਿ ਗਏ ਪਿੱਛੇ ਸ਼ਹੀਦ ਪਰਿਵਾਰ, ਪਛੜ ਗਏ, ਭੁੱਲ ਗਏ ਲੋਕ। ਨਹੀਂ, ਇਸ ਤਰ੍ਹਾਂ ਨਹੀਂ ਹੁੰਦਾ। ਹਾਂ, ਅਸੀਂ ਉਸ ਲੈਵਲ ਤੇ ਹੀ ਐਜ਼ ਏ ਕਮਿਊਨਿਟੀ ਉਹਨਾਂ ਦੀ ਸਿਸਟਮੈਟਿਕਲੀ ਨਹੀਂ ਟੇਕ ਕੇਅਰ ਕਰ ਸਕੇ, ਔਰ ਇਹ ਗੱਲ ਦੀ ਸਾਨੂੰ ਮਤਲਬ ਆਪਣੇ ਸੈਲਫ ਐਨਾਲਿਸਿਸ ਕਰਨਾ ਚਾਹੀਦਾ ਆ। ਪਰ ਦੂਜੇ ਪਾਸੇ ਇਹ ਵੀ ਕਹਾਂਗਾ ਕਿ ਹਾਲਾਤ ਵੀ ਇਦਾਂ ਦੇ ਬਣਦੇ ਗਏ ਕਿ ਉਹਨਾਂ ਨੇ ਤੁਹਾਨੂੰ ਇਹ ਕੰਮ ਕਰਨ ਦਾ ਮੌਕਾ ਵੀ ਨਹੀਂ ਦਿੱਤਾ। ਇੰਨਾ ਜ਼ਰੂਰ ਅਫਸੋਸ ਹੁੰਦਾ ਆ ਵੀ ਜੇ ਕਿਸੇ ਸ਼ਹੀਦ ਦਾ ਪਰਿਵਾਰ ਪਿੰਡ ਦੇ ਵਿੱਚ ਉਹ ਇਸ ਲੈਵਲ ਤੇ ਉਹਦੀ ਮਤਲਬ ਹਾਲਤ ਆ ਫਾਈਨੈਂਸ਼ਲੀ ਕਿ ਉਹਨਾਂ ਨੂੰ ਰੋਟੀ ਖਾਣ ਲਈ ਵੀ ਜਾਂ ਉਹਨਾਂ ਨੂੰ ਇਸ ਤਰ੍ਹਾਂ ਹੈਗਾ ਆ, ਤੇ ਆਸੇ ਪਾਸੇ ਦੇ ਪਰਿਵਾਰਾਂ ਨੂੰ ਫਿਰ ਉਹ ਮੋਟੀਵੇਸ਼ਨ ਨਹੀਂ ਹੈਗੀ ਕਿ ਦੇਖੋ ਜੀ ਇਸ ਪਰਿਵਾਰ ਦਾ ਸਿੰਘ ਸ਼ਹੀਦ ਹੋਇਆ ਸੀ
ਤੇ ਇਹਨਾਂ ਦੇ ਪਰਿਵਾਰ ਦੀ ਪੰਥ ਨੇ ਬਾਤ ਨਹੀਂ ਪੁੱਛੀ। ਇਸ ਤਰ੍ਹਾਂ ਦੇ ਬਹੁਤੇ ਕੇਸ ਹੈਗੇ ਆ ਜਿਹੜੇ ਸਾਡੇ ਤੋਂ ਐਜ਼ ਏ ਕਮਿਊਨਿਟੀ, ਮੈਂ ਆਪਣੇ ਆਪ ਨੂੰ ਵਿੱਚ ਰੱਖ ਕੇ ਕਹਿੰਦਾ ਆ ਕਿ ਸਾਡੇ ਤੋਂ ਉਸ ਲੈਵਲ ਤਾਈਂ ਆਪਣੇ ਸ਼ਹੀਦਾਂ ਦੇ ਪਰਿਵਾਰ ਨਹੀਂ ਸੰਭਾਲੇ ਗਏ। ਜਿੰਨੀਆਂ ਇਹਨਾਂ ਨੇ ਕੁਰਬਾਨੀਆਂ ਦਿੱਤੀਆਂ ਸੀਗੀਆਂ ਉਹਦਾ ਮੁੱਲ ਅਸੀਂ ਦੇ ਨਹੀਂ ਸਕੇ। ਪਰ ਇਟਸ ਨੈਵਰ ਲੇਟ, ਕਦੀ ਵੀ ਲੇਟ ਨਹੀਂ ਹੈਗੇ ਅਸੀਂ। ਜੇ ਹੁਣ ਵੀ ਕਿਸੇ ਦੇ ਮਨ 'ਚ ਆਵੇ ਤਾਂ ਮੈਂ ਕਹਿੰਦਾ ਉਹ ਕਿਤੇੋਂ ਵੀ ਸ਼ੁਰੂ ਕਰ ਲੈ। ਇਹ ਕੋਈ ਇਦਾਂ ਨਹੀਂ ਵੀ ਤੁਹਾਨੂੰ ਲੱਭਣੇ ਪੈਣੇ ਇਦਾਂ ਦੇ ਪਰਿਵਾਰ, ਹਰ ਇੱਕ ਪਿੰਡ 'ਚ ਨੇ, ਹਰ ਇੱਕ ਇਲਾਕੇ 'ਚ ਨੇ, ਸਾਰੇ ਪੰਜਾਬ 'ਚ ਨੇ, ਹਨਾ। ਸੋ ਮੇਰੀ ਤਾਂ ਇਹੀ ਬੇਨਤੀ ਆ, ਮੈਂ ਕੋਈ ਬਹੁਤ ਵੱਡਾ ਲੀਡਰ ਜਾਂ ਇਸ ਤਰ੍ਹਾਂ ਨਹੀਂ ਹੈਗਾ ਜਾਂ ਮੈਂ ਕਿਸੇ ਨੂੰ ਕੋਈ ਦੇ ਸਕਾਂ ਕੋਈ ਸੁਨੇਹਾ, ਪਰ ਇੰਨੀ ਬੇਨਤੀ ਜ਼ਰੂਰ ਆ ਕਿ ਅਸੀਂ ਜੇ ਕਿਸੇ ਦਾ ਸਾਥ ਨਹੀਂ ਦੇ ਸਕਦੇ ਤਾਂ ਘੱਟੋ ਘੱਟ ਉਹਦੇ 'ਚ ਰੋੜਾ ਨਾ ਬਣੀਏ। ਇਹਨਾਂ ਸ਼ਹੀਦਾਂ ਦੀ ਜਿਹੜੀ ਆ ਪਾਏ ਪੂਰਨਿਆਂ ਤੇ ਹੌਲੀ ਹੌਲੀ ਜਿੰਨਾ ਵੀ ਸਰਦਾ ਬਣਦਾ ਹੈ ਸਾਨੂੰ ਕਰ ਲੈਣਾ ਚਾਹੀਦਾ। ਅੱਛਾ, ਇੱਕ ਜਾਂਦੇ ਜਾਂਦੇ ਕਸ਼ਮੀਰ ਸਿੰਘ ਜੀ ਮੈਂ ਪੁੱਛਣਾ ਚਾਹੁੰਦਾ ਵੀ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਕਿਸੇ ਟਾਈਮ ਦੇ ਉੱਤੇ ਦੇਖੋ ਮਹਾਨ ਸ਼ਹੀਦ ਬਹੁਤ ਤਗੜੇ ਤਗੜੇ ਲੀਡਰ ਸਿੱਖ ਕੌਮ ਨੂੰ ਦੇ ਕੇ ਗਈ, ਜੋ ਅੱਜ ਉਸਦੀ ਖਸਤਾ ਹਾਲਾਤ ਨੇ ਉਸਦੇ, ਉਸ ਨੂੰ ਦੇਖ ਕੇ ਕਿੱਦਾਂ ਕੀ ਸੋਚਦੇ ਹੋ ਤੁਸੀਂ? ਮੈਨੂੰ ਤਾਂ ਬਹੁਤ ਦੁੱਖ ਹੁੰਦਾ। ਕੁਝ ਸਾਲ ਪਹਿਲਾਂ ਹੀ ਮੈਂ ਖਾਲਸਾ ਕਾਲਜ ਗਿਆ ਤੇ ਉਸ ਵੇਲੇ ਸਾਡੇ ਟਾਈਮ ਦੇ ਜਿਹੜੇ ਪ੍ਰਿੰਸੀਪਲ ਸੀਗੇ ਰਾਜਾ ਹਰਮਿੰਦਰ ਸਿੰਘ ਉਦੋਂ ਹੁੰਦੇ ਸੀਗੇ। ਅੱਗੋਂ ਕੁਝ ਮੁੰਡੇ ਬੈਠੇ ਸੀਗੇ ਤੇ ਉਹਨਾਂ ਨੇ ਉਸ ਵੇਲੇ ਇਹ ਗੱਲ ਦੱਸੀ ਕਿ ਯਾਰ ਉਹਨਾਂ ਦੇ ਸਾਹਮਣੇ ਕਹਿੰਦੇ ਵੀ ਆਹ ਬੰਦੇ ਨੂੰ ਪੁੱਛੋ ਵੀ ਇਹ ਕੀ ਕਰਦੇ ਹੁੰਦੇ ਸੀ ਉਦੋਂ 1986 ਵੇਲੇ ਤੇ ਤੁਸੀਂ ਕੀ ਕਰਦੇ ਆ, ਹਨਾ। ਤੇ ਉੱਥੋਂ ਮੈਨੂੰ ਪਤਾ ਲੱਗਦਾ ਸੀਗਾ ਕਿ ਕਿਸੇ ਨਾ ਕਿਸਮ ਜਾਂ ਤਾਂ ਡਰ ਕਰਕੇ ਜਾਂ ਤੁਸੀਂ ਕਹਿ ਦਿਓ ਇਨਫਿਲਟ੍ਰੇਸ਼ਨ ਹੋ ਗਈ, ਹਨਾ। ਦੂਜਾ ਭਾਰੀ ਕਰਤਾ। ਬੜਾ ਅਫਸੋਸ ਹੋਇਆ। ਸਭ ਤੋਂ ਜ਼ਿਆਦਾ ਅਫਸੋਸ ਹੋਇਆ ਰਾਜਕਿਰਨ ਸਿੰਘ ਜੀ ਵੀ ਖਾਲਸਾ ਕਾਲਜ ਦੇ ਵਿੱਚ 4 ਬਲਾਕ ਅਸੀਂ ਇਹਨਾਂ 4 ਪਵਿੱਤਰ ਸ਼ਹੀਦਾਂ ਦੇ ਨਾਂ ਤੇ ਰੱਖੇ ਸੀ। ਅੱਛਾ ਜੀ। ਤੇ ਲਿਖੇ ਗਏ ਸੀਗੇ, ਆਪ ਲਿਖਵਾਏ ਸੀ ਅਸੀਂ। ਉਸੇ ਸਾਲ 'ਚ ਹੀ ਹੋ ਗਿਆ ਸੀ ਇਹ ਕੰਮ? ਉਸੇ ਸਾਲ ਦੇ ਵਿੱਚ ਵਿਦਨ ਮੰਥ ਮੈਨੇਜਮੈਂਟ ਨੇ ਅਪਰੂਵ ਕੀਤੇ ਸੀ। ਤੇ ਮੈਨੂੰ ਇਹ ਅਫਸੋਸ ਜ਼ਰੂਰ ਹੋਇਆ ਸਭ ਤੋਂ ਜਾ ਕੇ ਕਿ ਖਾਲਸਾ ਕਾਲਜ ਹੋਵੇ, ਇੰਨਾ ਵਧੀਆ ਕਾਲਜ ਇਸ ਵੇਲੇ, ਉਹਦਾ ਸਟੈਂਡਰਡ ਕਾਫੀ ਵਧੀਆ ਹੈ, ਤੇ ਉਹ ਬਲਾਕਾਂ ਦੇ ਨਾਂ ਹੁਣ ਉੱਥੇ ਕਿਤੇ ਹਰਮਿੰਦਰ ਸਿੰਘ, ਕਿਤੇ ਉੱਥੇ ਝਿਲਮਣ ਸਿੰਘ, ਬਲਧੀਰ ਸਿੰਘ, ਰਵਿੰਦਰ ਸਿੰਘ ਦਾ ਨਾਂ ਖਾਲਸਾ ਕਾਲਜ ਵਿੱਚ ਨਹੀਂ। ਖਾਲਸਾ ਕਾਲਜ ਦੇ ਵਿੱਚ ਫੈਡਰੇਸ਼ਨ ਦਾ ਯੂਨਿਟ ਵੀ ਹੈਗਾ। ਮੇਰਾ ਕੁਐਸਚਨ ਸੀ ਉਹਨਾਂ ਨੂੰ ਜਿਹਦਾ ਕੋਈ ਜਵਾਬ ਨਹੀਂ ਮਿਲ ਸਕਿਆ ਕਿ ਯਾਰ ਤੁਸੀਂ ਇੱਕ ਲਿਖੇ ਨਾਂ ਦੀ ਰਾਖੀ ਨਹੀਂ ਕਰ ਸਕੇ ਜਿਹੜਾ ਕਿ ਵਿੱਚ ਹੈਗਾ ਕਾਲਜ ਦੇ। ਸੋ ਇੱਥੇ ਤਾਈਂ ਜਿਹੜਾ ਨਿਗਾਰ ਜਿਹੜਾ ਆ ਗਿਆ ਸਾਡਾ ਕਿ ਉਹ ਨਿਸ਼ਾਨੀਆਂ ਜਿਹੜੀਆਂ ਸਾਡੀਆਂ ਉਹ ਵੀ ਸਾਤੋਂ ਖੋਹ ਲਈਆਂ ਗਈਆਂ ਜਾਂ ਅਸੀਂ ਖੋਹ ਹੋਣ ਦਿੱਤੀਆਂ। ਬਿਲਕੁਲ, ਲਿਖਵਾਉਣਾ ਸਭ ਤੋਂ ਔਖਾ ਕੰਮ ਹੁੰਦਾ, ਮੇਨਟੇਨ ਤਾਂ ਬੰਦਾ ਕਰਵਾ ਸਕਦਾ ਆ, ਬਟ ਉਹੀ ਗੱਲ ਵੀ ਘੁਸਪੈਠ ਇੰਨੀ ਜਿਹੜੀ ਆ ਉਹ ਹੋ ਚੁੱਕੀ ਆ ਦੂਜੇ ਪਾਸੇ ਦੀ ਵੀ ਉਹ ਕੁਛ ਵੀ ਜਿਹੜਾ ਤੁਹਾਡਾ ਬਚਣ ਨਹੀਂ ਦੇ ਰਹੇ। ਸੋ ਇਸ ਤਰੀਕੇ ਦੇ ਨਾਲ ਹੋ ਰਿਹਾ। ਸੋ ਕਸ਼ਮੀਰ ਸਿੰਘ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ। ਇਹ ਉਹਨਾਂ ਦਿਨਾਂ ਦੀ ਜਿਹੜੀ ਉਹ ਤੁਸੀਂ ਗੱਲਬਾਤ ਸਾਡੇ ਨਾਲ ਸਾਂਝ ਪਾਈ। ਭਾਈ ਹਰਮਿੰਦਰ ਸਿੰਘ ਹੋਣਾ ਬਾਰੇ ਤੁਸੀਂ ਸਾਨੂੰ ਬੜਾ ਵਿਸਥਾਰ ਦੇ ਨਾਲ ਜਿਹੜਾ ਉਹ ਦੱਸਿਆ, ਤੇ ਇਹ ਜਿਹੜੇ ਸਾਕੇ ਦੇ ਵਿੱਚ ਜੋ ਕੁਛ ਵਾਪਰਿਆ, ਜੋ ਤੁਸੀਂ ਅੱਖੀਂ ਡਿੱਠੀ ਦੇਖਿਆ, ਜੋ ਉੱਥੇ ਮਹਿਸੂਸ ਕੀਤਾ, ਉਹ ਤੁਸੀਂ ਸਾਡੇ ਨਾਲ, ਸਾਡੇ ਸਰੋਤਿਆਂ ਦਰਸ਼ਕਾਂ ਦੇ ਨਾਲ ਜਿਹੜੀ ਉਸਦੀ ਸਾਂਝ ਪਾਈ। ਬਹੁਤ ਬਹੁਤ ਧੰਨਵਾਦ। ਮਿਲਦੇ ਅਗਲੀ ਵਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।